ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਸ਼ਨੀਚਰਵਾਰ ਤੇ ਆਪਣੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿਰਕੇਣਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। ਟਿਰਕੇਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 4159090503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਟਰਨੀ ਟਿਰਕੇਣਾ ਜੀ, ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ, ਕੀ ਅੱਜ ਦੇ ਕਿਹੜੇ ਟੌਪਿਕਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ? ਅਸਾਲਮ ਦੇ ਬਾਰੇ ਗੱਲ ਕਰਾਂਗੇ। ਕੋਰਟ ਰੂਮ ਦੇ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਜ਼ਰੂਰੀ ਹੈ, ਪਰ ਉਹਨਾਂ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਤਾਂ ਇੱਦਾਂ ਕਿ ਇਸ ਹਫਤੇ ਦੇ ਵਿੱਚ ਇੱਕ ਸੈਂਟਾ ਐਨਾ ਕੋਰਟ ਦੇ ਵਿੱਚ ਉਹੀ ਕਿ ਸਰਕਾਰੀ ਵਕੀਲ ਨੇ ਪਹਿਲੀ ਲਾਈਨ ਹੀ ਕਿ ਮੈਂ ਕੇਸ ਡਿਸਮਿਸ ਕਰ ਦੇਣਾ, ਹੈ ਨਾ। ਸਾਰੇ ਤਿਆਰ ਤਿਉਰ ਹੋ ਕੇ ਬੈਠੇ ਸਾਰੇ। ਠੀਕ ਹੈ। ਸੋ ਸੈਂਟਾ ਐਨਾ ਕੋਰਟ ਦਾ ਕਾਫੀ ਲੋਕੀ ਪੁੱਛਦੇ ਆ ਕਿ ਕਿੱਦਾਂ ਵਾ, ਤੇ ਉੱਥੇ ਪੀਡੀ ਪੂਡੀ ਬਾਕੀ ਕੋਰਟਾਂ ਨਾਲੋਂ ਕਿਤੇ ਜ਼ਿਆਦਾ ਸੈਨ ਫਰਾਂਸਿਸਕੋ, ਹੁਣ ਮੈਂ ਘੱਟ ਹੀ ਸੁਣਿਆ ਕਿ ਜੇ ਵਕੀਲ ਰੈਡੀ ਆ ਤਾਂ ਉਹ ਕੇਸ ਲੜਦੇ ਆ। ਤੇ ਉਹ ਕੋਰਟ ਦੇ ਵਿੱਚ ਤਕਰੀਬਨ ਇੱਦਾਂ ਹੁੰਦਾ ਕਿ ਵਕੀਲ ਅਨਪ੍ਰੀਪੇਅਰਡ, ਦੂਜਾ ਵਾਲਾ ਜਿਹੜਾ ਸਰਕਾਰੀ ਵਕੀਲ ਆ, ਤੇ ਕਈ ਵਾਰੀ ਇੱਕ ਦਿਨ ਪਹਿਲਾਂ ਪਾ ਦਿੰਦੇ ਆ ਈਮੇਲ ਕਿ ਆਪਾਂ ਕੇਸ ਅੱਗੇ ਲੜਨਾ ਨਹੀਂ। ਕਈ ਵਾਰੀ ਬਿਲਕੁਲ ਜਦੋਂ ਜੱਜ ਦੇ ਬੈਠੇ ਹੁੰਦੇ, ਜੱਜ ਵੀ ਹੁਣ ਟਾਈਮ ਕੱਟ ਕੇ ਸਾਰਾ 4 ਘੰਟੇ ਉਹਨੇ ਬਲੌਕ ਕੀਤੇ ਆ, ਤੇ ਬਿਲਕੁਲ ਖੜੇ ਪੈਰ ਹੀ ਕਿ ਆਪਾਂ ਕੇਸ ਨਹੀਂ ਲੜਨਾ, ਪੀਡੀ ਦੇ ਰਹੇ ਆ। ਸੋ ਸੈਂਟਾ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ, ਸੋ ਹੁਣ ਪੀਡੀ ਦਾ ਇੱਦਾਂ ਕਿ ਇਹ ਲੋਕਾਂ ਨੂੰ ਪਤਾ ਵੀ ਆ, ਜਿਹੜੇ ਉਹ ਕਲਾਇੰਟ ਆ ਉਹਨਾਂ ਨੂੰ ਪੀਡੀ ਮਿਲਦੀ ਆ, ਉਹਨਾਂ ਨੇ ਉਹ ਇਹ ਵੀ ਕਹੂਗੇ ਕਿ ਆਹੋ ਆਪਾਂ ਸੁਣਿਆ ਸੀਗਾ, ਹੈ ਨਾ, ਤੁਹਾਡੇ ਸ਼ੋਅ ਤੇ ਸੁਣਿਆ ਸੀਗਾ ਕਿ ਪੀਡੀ ਦਿੰਦੇ ਆ। ਤੇ ਉਹਨੂੰ ਮੈਂ ਕਿਹਾ ਫਿਰ ਕਰਾਇਆ ਕਿਉਂ ਨਹੀਂ? ਲੋਕੀ ਕਹਿੰਦੇ ਇਹੀ ਕਿ ਯਾਰ ਬੜੀ ਦੇਰ ਦੀ ਵੇਟ ਕਰਦੇ ਸੀਗੇ, ਹੁਣ ਦੇਖ ਲੈਂਦੇ ਆ ਕਿ ਤਰੀਕ ਆਈ ਆ, ਸ਼ਾਇਦ ਦਾ ਲੱਗ ਜਾਵੇ। ਪਰ ਹੁੰਦਾ ਇੱਦਾਂ ਕਿ ਜਦੋਂ ਪੀਡੀ ਮਿਲਦੀ ਆ ਫਿਰ ਬੰਦਾ ਵਾਪਸ ਅਸਾਈਲਮ ਆਫਿਸ ਜਾਂਦਾ, ਤੇ 10-15 ਸਾਲ ਫਿਰ ਵੱਜਦਾ, ਤੇ ਫਿਰ ਬੰਦਾ ਇਹੀ ਕਹਿੰਦਾ ਕਿ ਯਾਰ ਮੈਂ ਮੂਵ ਵੀ ਕਰਨਾ ਸੀਗਾ, ਚੰਗਾ ਹੁੰਦਾ ਜੇ ਮੈਂ ਕੇਸ ਮੂਵ ਕਰ ਲਿਆ ਹੁੰਦਾ। ਤੇ ਹੁਣ ਇਹਦੇ ਵਿੱਚ ਇੱਦਾਂ ਕਿ ਤੁਹਾਡਾ ਆਪਣਾ ਰਿਸਕ ਆ ਸੈਂਟਾ ਐਨਾ ਦੇ ਵਿੱਚ, ਤੇ ਜਿਹੜਾ ਬੰਦਾ ਮੂਵ ਹੋ ਰਿਹਾ ਵਾ ਉਹ ਆਪਣਾ ਕੇਸ ਮੂਵ ਕਰਾਵੇ। ਠੀਕ ਹੈ। ਸੋ ਬਿਲਕੁਲ ਅੱਗੇ 5-10 ਸਾਲ ਵੇਟ ਕੀਤੀ ਹੈ, 10 ਸਾਲ ਹੋਰ ਵੇਟ ਕਰੂੰਗੇ ਤਾਂ ਉਮਰ ਸਾਰੀ ਦੀ ਸਾਰੀ ਇੱਕ ਹਿਸਾਬ ਦੇ ਨਾਲ ਲੰਘ ਜਾਂਦੀ ਆ। ਕੰਮ ਬੜਾ ਔਖਾ ਨਾ ਆ ਜਾ ਹੁੰਦਾ ਹੈ, ਤੇ ਫਿਰ ਸਮੱਸਿਆਵਾਂ ਬੜੀਆਂ ਜਿਹੜੀਆਂ ਇਸ ਦੇ ਨਾਲ ਆਉਂਦੀਆਂ ਆ। ਸੋ ਹਾਂਜੀ, ਇੱਕ ਉਹੀ ਮਈ 3 ਨੂੰ ਆਪਣੀ 10 ਵਜੇ ਦੀ ਹੀਅਰਿੰਗ ਸੀਗੀ, ਹਾਂਜੀ, ਤੇ ਇਸ ਹਫਤੇ ਦੇ ਵਿੱਚ ਹੋਰ ਵੀ 10 ਵਜੇ ਵਾਲੀਆਂ ਜਿਹੜੀਆਂ ਹੀਅਰਿੰਗ ਸੀਗੀਆਂ, ਉਹਦੇ ਵਿੱਚ ਕੀ ਹੁੰਦਾ ਕਿ ਕੋਰਟ ਨੇ ਨਾ ਸਿਸਟਮ ਦਿੱਤਾ ਤੁਹਾਨੂੰ ਕਿ 8:30 ਵਜੇ ਦੀ ਪਹਿਲੀ ਹੀਅਰਿੰਗ ਆ। ਜਿੱਦਾਂ ਮੰਨ ਲਓ ਹੁਣ ਮੇਰੀ 8:30 ਦੀ ਤਰੀਕ ਆ, ਉਹ 'ਚ ਉਹਨਾਂ ਨੇ ਸਰਕਾਰੀ ਟਾਈਮ ਪਾਇਆ ਕਿ 8:30 ਤੋਂ 10 ਵਜੇ ਤੱਕ, ਤੇ ਜਿਹੜਾ ਉਹਦਾ ਪਾਇਆ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ, ਰਾਈਟ। ਤੇ ਸੇਮ ਥਿੰਗ ਇੱਕ 1 ਵਜੇ ਵਾਲੀ ਹੀਅਰਿੰਗ ਹੈ, ਇੱਕ 2:30 ਵਜੇ ਵਾਲੀ ਹੀਅਰਿੰਗ ਆ। ਸੋ ਜਿਹੜੀ ਤਾਂ 8:30 ਵਜੇ ਵਾਲੀ ਹੀਅਰਿੰਗ ਆ ਉਹ ਤਾਂ ਸਿੱਧਾ ਹੀ ਚੱਲੂਗੀ। ਜਿਹਦੀ ਹੁਣ 10 ਵਜੇ ਵਾਲੀ ਦੀ ਪਈ, ਉਹਦੇ ਤਕਰੀਬਨ ਏਦਾਂ ਹੁੰਦਾ ਕਿ ਕਿਉਂਕਿ ਉਹਨਾਂ ਨੇ ਜਿਹੜਾ ਇੰਟਰਪ੍ਰੇਟਰ ਆਪਣਾ ਹੈਗਾ ਉਹ ਪੰਜਾਬੀ ਸੱਦਿਆ ਹੁੰਦਾ, ਹੈ ਨਾ। ਤਾਂ ਤੁਹਾਡੇ ਜਿਹਨਾਂ ਦੀ ਵੀ ਤਰੀਕ ਅੱਗੇ ਮੂਵ ਹੁੰਦੀ, ਉਹਨਾਂ ਨੂੰ ਪਤਾ ਕਿ ਪਹਿਲਾਂ ਹੀ ਵਿੱਚ ਪੰਜਾਬੀ ਬੰਦਾ ਇੱਕ ਬੈਠਾ ਹੋਊਗਾ। ਜਿੱਦਾਂ ਹੁਣ ਸਾਡੀ 8:30 ਵਾਲੀ ਆ, ਸਾਡੇ ਨਹੀਂ ਜਿੱਦਾਂ ਬਿਆਨ ਵੀ ਹੁਣ ਮੁੱਕਣੇ 10 ਵਜੇ ਤੱਕ, ਤੇ ਉਹਨੇ ਅਗਲੇ ਨੂੰ ਕਹਿਣਾ ਤੁਸੀਂ ਬਾਅਦ 'ਚ ਆਇਓ। ਤੇ ਸੇਮ ਥਿੰਗ ਜੇ ਸਾਡੀ 10 ਵਜੇ ਵਾਲੀ ਆ ਗਈ, ਹੁਣ ਸਾਡੇ ਨਾਲ ਵੀ ਸੇਮ ਚੀਜ਼ ਏਦਾਂ ਹੀ ਹੋਣੀ ਹੈ। ਸੋ ਜਿਹਨਾਂ ਦੀ ਹੁਣ ਜਿੱਦਾਂ 10 ਵਜੇ ਵਾਲੀ ਹੀਅਰਿੰਗ ਆ, 2:30 ਵਜੇ ਵਾਲੀ ਹੀਅਰਿੰਗ ਆ, ਉਹਨਾਂ ਦੇ ਜ਼ਿਆਦਾ ਚਾਂਸ ਇਹ ਹੈਗੇ ਕਿ ਉਹਨਾਂ ਦੀ ਤਰੀਕ ਜੇ ਤਾਂ ਕੇਸ ਨਹੀਂ ਪਹਿਲੇ ਵਾਲਾ ਮੁੱਕਾ ਤਾਂ ਉਹਨਾਂ ਦੀ ਤਰੀਕ ਜਿਹੜੀ ਆ ਉਹ ਅੱਗੇ ਮੂਵ ਹੋਣੀ ਆ। ਸੋ ਇਹ ਵੀ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ ਕਿ ਕਲਾਇੰਟ ਜੇ ਆਪਣੀ ਹੀਅਰਿੰਗ ਚੈੱਕ ਕਰਦੇ ਆ ਤਾਂ 10 ਵਜੇ ਵਾਲੀ ਤੇ 2:30 ਵਜੇ ਵਾਲੀ, ਉਹ ਥੋੜਾ ਜਿਹਾ ਕੰਮ ਔਖਾ, ਕਿਉਂਕਿ ਤੇ ਜ਼ਿਆਦਾਤਰ ਕੀ ਹੁੰਦਾ ਕਿ ਕਈ ਵਾਰੀ ਨਾ ਐਵੀਡੈਂਸ ਲਾ ਕੇ ਕੋਰਟ ਕਹਿੰਦਾ ਕਿ ਆਪਾਂ ਕੇਸ ਸ਼ੁਰੂ ਕਰ ਲਾਂਗੇ, ਤੇ ਤੁਸੀਂ ਆਪਣੇ ਬਿਆਨ ਲੈ ਲਓ, ਬਾਕੀ ਬਿਆਨ ਆਪਾਂ ਬਾਅਦ 'ਚ ਲੈ ਲਾਂਗੇ। ਉਹਦੇ ਵਿੱਚ ਵੀ ਕੋਈ ਹੁਣ ਸਿਆਣਾ ਆਪਣੀ, ਮੈਂ ਤਾਂ ਜੱਜ ਨੂੰ ਇਹੀ ਕਹਿੰਦਾ ਕਿ ਭਾਈ ਜੇ ਤੂੰ ਲੈਣੇ ਆ ਤਾਂ ਬਿਆਨ ਸਾਰੇ ਲੈ। ਹੁਣ ਅੱਜ ਬੰਦੇ ਨੇ ਬਿਆਨ ਦਿੱਤੇ, 3 ਸਾਲ ਬਾਅਦ ਤੂੰ ਦੂਜੀ ਹੀਅਰਿੰਗ ਪਾਣੀ ਹੈ, ਸਰਕਾਰੀ ਵਕੀਲ ਨੇ ਪੁੱਛਣਾ, ਨਾ ਬੰਦੇ ਨੂੰ ਯਾਦ ਰਹਿਣਾ ਨਾ ਕੋਰਟ ਦੇ ਵਿੱਚ ਕੀ ਹੈ, ਹਨਾ। ਸੋ ਇਹ ਵੀ ਬੈਟਰ ਲੋਕਾਂ ਲਈ ਹੈ ਕਿ ਜੇ ਸਾਰੀ ਹੀਅਰਿੰਗ ਇਕੱਠੀ ਹੋਵੇ, ਤੇ ਜੱਜ ਉਹਦਾ ਪੁੱਛਦਾ ਕਿ ਤੁਸੀਂ ਹੁਣ ਤੁਹਾਡੇ ਕੋਲ ਅੱਧਾ ਪੌਣਾ ਘੰਟਾ ਜਿਹੜਾ ਬਚਿਆ, ਤੁਸੀਂ ਆਪਣੇ ਬਿਆਨ ਸ਼ੁਰੂ ਕਰਨੇ ਆ,
ਤੇ ਜ਼ਿਆਦਾਤਰ ਉਹ ਤੁਹਾਡਾ ਵਕੀਲ ਜਾਂ ਤੁਹਾਡੀ ਇਹੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਕਿ ਜੇ ਅੱਧਾ ਘੰਟਾ 45 ਮਿੰਟ ਵਜੇ ਉਹ 'ਚ ਤੁਸੀਂ ਕੇਸ ਤਾਂ ਆਪਣਾ ਪੂਰਾ ਲੜ ਨਹੀਂ ਸਕਦੇ, ਤਾਂ ਉਹਦੇ ਵਿੱਚ ਇਹੀ ਹੈ ਕਿ ਉਹਨੂੰ ਤੁਸੀਂ ਅੱਗੇ ਜਿਹੜਾ ਮੂਵ ਕਰਾਓਗੇ ਪੂਰੀ ਦੀ ਪੂਰੀ ਹੀਅਰਿੰਗ ਇੱਕੋ ਸਿਟਿੰਗ ਦੇ ਵਿੱਚ ਲੜੋ। ਠੀਕ ਆ। ਸੋ ਕਹਿ ਸਕਦੇ ਹਾਂ ਵੀ ਜਦੋਂ ਅਦਾਲਤੀ ਤਰੀਕ ਪੈਂਦੀ ਹੈ ਤੇ ਜਿਹੜਾ 10 ਵਜੇ ਵਾਲੇ ਆ ਵਿਚਾਰੇ ਸਭ ਤੋਂ ਜ਼ਿਆਦਾ ਰਗੜ ਹੁੰਦੇ ਆ। ਸਭ ਤੋਂ ਜ਼ਿਆਦਾ ਰਗੜ ਹੁੰਦੇ ਭਾਜੀ। ਹੁਣ ਕੀ ਹੈ ਕਿ ਫਰਸਟ੍ਰੇਸ਼ਨ ਬੜੀ ਜ਼ਿਆਦਾ ਹੁੰਦੀ ਹੈ ਸਾਨੂੰ ਵੀ। ਅੱਜ ਕੇਸ ਕੂਸ ਹੁਣ ਜਿੱਦਾਂ ਜ਼ਿਆਦਾ ਏਦਾਂ ਨਾ ਕਿ ਮਹੀਨਾ ਪਹਿਲਾਂ ਦੱਸ ਦਿਓ ਭਾਈ ਸਾਡਾ ਵੀ ਟਾਈਮ ਬਚ ਜਾਵੇ ਕੁਛ। ਹੁਣ ਏਦਾਂ ਕਿ ਸਾਰਾ ਕੇਸ ਤੁਹਾਡਾ ਰੈਡੀ ਆ, ਤੁਸੀਂ ਪੂਰੇ ਜਾ ਕੇ ਕਲਾਇੰਟ ਨਾਲ ਸੈਸ਼ਨ ਸੂਸ਼ਨ ਲਾ ਕੇ ਤਿਆਰੀ ਕੀਤੀ ਕਰਾ ਕੇ ਉਹਨੇ ਵੀ ਫੀਸ ਪੂਰੀ ਕਰਕੇ ਤੁਸੀਂ ਬੈਠੇ ਆ ਉੱਥੇ, ਹਨਾ। ਸੋ ਇਹਦੇ ਵਿੱਚ ਹੁਣ ਕੀ ਹੈ ਕਿ ਜਿਹੜੇ ਪੁਰਾਣੇ ਜਿੱਦਾਂ ਕਈ ਵਕੀਲਾਂ ਕੋਲ ਪੁੱਛੋ ਹਨਾ, ਜਿੱਦਾਂ ਹੁਣ 10-10 ਸਾਲ ਕੇਸ ਅੱਗੇ ਲਟਕੀ ਜਾਣੇ, ਉਹ ਕੀ ਹੈ ਕਿ ਕਲਾਇੰਟ ਨੂੰ ਵੀ ਕਾਸਟ ਵਧਣੀ ਆ, ਵਕੀਲ ਨੂੰ ਵੀ ਕਾਸਟ ਵਧਣੀ ਆ, ਉੱਥੋਂ ਪਾਰਟੀਆਂ ਚੇਂਜ ਹੋਣੀਆਂ ਇੰਡੀਆ ਤੋਂ, ਪਿੱਛੋਂ ਜਿਹੜੇ ਨਵੇਂ ਐਫੀਡੇਵਿਟ ਕੌਣ ਗਿਆ ਘਰੇ ਲਾਸਟ ਟਾਈਮ ਕੌਣ ਗਿਆ, ਉਹ ਸਿਲਸਿਲਾ ਜਿਹੜਾ ਨਾ ਇੰਨਾ ਸੌਖਾ ਨਹੀਂ ਹੁੰਦਾ ਕਿ ਇੱਕ ਵਾਰੀ ਤੁਸੀਂ ਹੁਣ ਐਪਲੀਕੇਸ਼ਨ ਲਾਤੀ ਉਹਨੂੰ ਅਪਡੇਟ ਕਰਨਾ, ਉਹਦੇ ਵਿੱਚ ਤੁਹਾਡੇ ਮੁੱਦੇ ਕੀ ਆ, ਅੱਜ ਕੋਈ ਪਾਰਟੀ ਹੈ ਕੱਲ ਕੋਈ ਪਾਰਟੀ ਹੈ, ਹਨਾ। ਸੋ ਜਿਹੜਾ ਕੇਸ ਦਾ ਜਿੰਨੀ ਛੇਤੀ ਨਿਪਟਾਰਾ ਹੋਵੇ ਉਹ ਸਾਰੀਆਂ ਧਿਰਾਂ ਨੂੰ ਉਹਦੇ ਵਿੱਚ ਹੀ ਫਾਇਦਾ। ਪਰ ਹੁਣ ਏਦਾਂ ਦਾ ਬਣਿਆ ਹੋਇਆ ਕਿ ਕੀ ਕਰ ਸਕਦੇ। ਸੋ ਹੁਣ ਜਿੱਦਾਂ ਕੋਰਟਸ ਤਾਂ ਹੁਣ ਉਹਦਾ ਫੁੱਲ ਫਲੈਜ ਚੱਲ ਰਹੇ ਆ, ਇਹਨਾਂ ਦੇ ਵਿੱਚ ਫੁੱਲ ਫਲੈਜ ਕੋਈ ਇਦਾਂ ਦੀ ਜਿਹੜੀ ਉਹ ਰੋਕ ਟੋਕ ਨਹੀਂ ਹੈ, ਸਾਰਾ ਕੁਝ ਚੱਲ ਰਿਹਾ। ਕੌਂਕਰਟ ਦੇ ਵਿੱਚ ਕੋਰਟ ਬਣ ਜਾਣਾ, ਸਾਰੇ ਜੱਜ ਹੁਣ ਤਕਰੀਬਨ ਕਹਿਣ ਲੱਗ ਪਏ ਆ। ਅਕਤੂਬਰ ਦਾ ਟਾਈਮ ਦੱਸਿਆ ਉਹਨਾਂ ਨੇ ਕਿ ਕੌਂਕਰਟ ਦੇ ਵਿੱਚ ਜਿਹੜਾ ਉਹ ਕੋਰਟ ਜਿਹੜਾ ਬਣਨਾ, ਤੇ ਸੈਨ ਫਰਾਂਸਿਸਕੋ ਵਾਲੇ ਸੈਕਰਾਮੈਂਟੋ ਵਾਲੇ ਜਿਹੜੇ ਹੈਗੇ ਆ ਕੇਸ ਉੱਥੇ ਟ੍ਰਾਂਸਫਰ ਕਰਨੇ ਇਹਨਾਂ ਨੇ। ਅੱਛਾ, ਕੌਂਕਰਟ ਦੇ ਵਿੱਚ। ਤੇ ਕਿੰਨੇ ਕੁ ਕਹਿ ਰਹੇ ਆ ਉੱਥੇ ਜੱਜਿਸ ਹਾਇਰ ਕਰਤੇ ਜਾਣਗੇ? 12 ਦੇ ਉੱਤੇ ਆ, ਮਤਲਬ ਸੈਕਰਾਮੈਂਟੋ ਨਾਲੋਂ ਤਕੜਾ ਕੋਰਟ ਬਣੂਗਾ। ਉਹ ਸ਼ਾਇਦ ਉਹਦੇ ਨਾਲੋਂ ਵੱਡਾ ਜਿਹੜਾ ਕੋਰਟ ਬਣੂਗਾ। ਆਪਾਂ ਹੁਣ ਦੇਖ ਰਹੇ ਹਾਂ ਵੀ ਬੈਕਲੌਗ ਵੀ ਲਗਾਤਾਰ ਵੱਧਦਾ ਜਾਂਦਾ, ਤਰੀਕਾਂ ਵੀ ਜਿਹੜੀਆਂ ਅੱਗੇ ਤੋਂ ਅੱਗੇ ਜਿਹੜੀਆਂ ਉਹ ਪਈ ਜਾ ਰਹੀਆਂ, ਸਾਲਾਂ ਦਾ ਜਿਹੜੀ ਵੇਟ ਆ ਉਹ ਐਡ ਹੁੰਦੀ ਜਾ ਰਹੀ ਆ। ਕੀ ਇੱਕ ਕੋਰਟ ਵਧਣ ਨਾਲ ਚਲੋ ਥੋੜਾ ਬਹੁਤਾ ਫਰਕ ਪੈਂਦਾ ਆ, ਪਰ ਲੋਕਾਂ ਨੂੰ ਕੋਈ ਆਸ ਵੱਝਦੀ ਨਜ਼ਰ ਆਉਂਦੀ, ਕੋਈ ਸਟ੍ਰੀਮਲਾਈਨ ਹੁੰਦਾ ਹੈ ਕਿ ਨਹੀਂ? ਸਟ੍ਰੀਮਲਾਈਨ ਕੋਈ ਨਹੀਂ। ਹੁਣ ਪਹਿਲਾਂ ਤਾਂ ਲੋਕਾਂ ਦੀ ਫਰਸਟ੍ਰੇਸ਼ਨ ਜੀ, ਹੁਣ ਵਕੀਲਾਂ ਦੀ ਵੀ ਫਰਸਟ੍ਰੇਸ਼ਨ ਆ। ਕਿਉਂਕਿ ਕੇਸ ਤਾਂ ਉੱਥੇ ਦੇ ਉੱਥੇ ਖੜੇ ਆ, ਤੁਸੀਂ ਮਿਹਨਤ ਵੀ ਕਰ ਲਈ, ਸਾਰਾ ਗਿਆ, ਜੇ ਕੇਸ ਦਾ ਨਿਪਟਾਰਾ ਨਾ ਹੋਇਆ ਇਦਾਂ ਕਿ ਤੁਹਾਡੇ ਸਿਰ ਉੱਤੇ ਐਕਸਪੈਂਸ ਆ, ਉਹੀ ਜਿਹੜਾ ਸਟਾਫ ਆ ਤੁਹਾਨੂੰ ਅੱਜ ਮੰਨ ਲਓ ਹੁਣ ਮੈਨੂੰ ਜੇ ਕੇਸ ਸਾਰਾ ਰੈਡੀ ਸੀਗਾ ਯਾਦ ਆ, ਹੁਣ ਜੇ ਉਹ ਅਗਲੇ ਸਾਲ ਪੈਂਦਾ ਫਿਰ ਦੁਬਾਰਾ ਨਵੇਂ ਸਿਰੋਂ ਕਰਨਾ ਪੈਣਾ, ਫਿਰ ਹੁਣ ਆਖਰੀ ਵਾਰੀ ਘਰੇ ਕੌਣ ਗਿਆ, ਕਦੋਂ ਗਿਆ, ਕੀ ਮਸਲਾ ਵਾ, ਹੁਣ 1 ਸਾਲ ਦੇ ਵਿੱਚ ਕੀ ਹੋਇਆ। ਸੋ ਉਹੀ ਜਿੱਦਾਂ ਹੁਣ ਖਬਰਾਂ ਆ ਕਿ ਅੱਜ ਕੋਈ ਖਬਰ ਚੱਲ ਰਹੀ ਆ ਦੀਪ ਸਿੱਧੂ ਮੂਸੇਵਾਲੇ ਦੀ, ਨੰਗਲ ਅੰਬੀਆਂ ਦੀ, ਆਪਣਾ ਅੰਮ੍ਰਿਤਪਾਲ ਦੀ। ਜਿੱਦਾਂ ਹੁਣ ਮੈਂ ਕਿਹਾ ਟਾਈਮ ਪਈ ਜਾਣਾ ਸਾਰੀਆਂ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ, ਰਾਈਟ। ਜਿਹੜੀ ਮਤਲਬ ਹਰ ਕੇਸ ਦਾ ਵੀ ਉਹ ਆ ਕਿ ਹੁਣ ਜਿੱਦਾਂ ਕਿਸਾਨੀ ਅੰਦੋਲਨ ਵਾਲਾ ਸੀਗਾ, ਉਹਦੇ ਜਿਹੜੇ ਕੇਸ ਆ, ਜਦੋਂ ਕਿਸਾਨੀ ਅੰਦੋਲਨ ਵਾਲਾ ਸੀਗਾ ਬੜਾ ਸਿੰਪਲ ਸੀਗਾ। ਅੰਮ੍ਰਿਤਪਾਲ ਹੁਣ ਜਿੱਦਾਂ ਇੰਟਰਨੈਟ ਬੈਨ ਕੀਤਾ, ਉਹ ਬੜਾ ਸੌਖਾ ਸੀਗਾ। ਜੱਜ ਹੁਣ ਜਿੱਦਾਂ ਇੱਕ ਸਾਡਾ ਕੇਸ ਸੀਗਾ, ਉਹ ਇਹੀ ਕਹਿੰਦਾ ਕਿ 27 ਮਿਲੀਅਨ ਲੋਕਾਂ ਲਈ, ਕਹਿੰਦਾ ਇੱਕ ਬੰਦੇ ਨੂੰ ਫੜਨ ਲਈ 27 ਮਿਲੀਅਨ ਲੋਕਾਂ ਦਾ ਇੰਟਰਨੈਟ ਬੈਨ ਕਰਤਾ। ਕਹਿੰਦਾ ਮੈਂ ਐਗਰੀ ਨਹੀਂ ਕਰਦਾ ਸਰਕਾਰੀ, ਕਹਿੰਦਾ ਜੇ ਇੱਕ ਬੰਦੇ ਨੂੰ ਕਰਨ ਲਈ 27 ਮਿਲੀਅਨ ਲੋਕਾਂ ਦਾ। ਹੁਣ ਉਹ ਵਾਲੇ ਦੇਸ਼ਾਂ 'ਚ ਛੋਟੀਆਂ ਗੱਲਾਂ, ਇਹ ਵਾਲੇ ਦੇਸ਼ 'ਚ ਉਹਨਾਂ ਨੂੰ ਵੱਡੀ ਮੰਨਦੇ ਆ। ਸੋ ਏਦਾਂ ਕਿ ਅੱਜ ਦੀ ਡੇਟ 'ਚ ਕੰਟਰੀ ਕੰਡੀਸ਼ਨ ਜਿਹੜੇ ਸੀਗੇ ਉਹ ਪਿਛਲੇ 2020, 21, 22, 23 'ਚ ਸਰਗਰਮੀਆਂ ਹੋਈਆਂ, ਇਹਨਾਂ ਸੀਗਾ ਹਨਾ ਕਿ ਕੇਸਾਂ ਦੇ ਵਿੱਚ ਜਾਨ ਪੈ ਗਈ ਸੀਗੀ ਸਾਰੇ ਜਿਹੜੇ ਹਰੇਕ ਪੱਖੋਂ ਜੇ ਤੁਸੀਂ ਦੇਖਿਆ ਜਾਵੇ। ਸੋ ਹੁਣ ਉਹੀ ਹੈ ਕਿ ਜਿਹੜਾ ਬੰਦੇ ਦਾ ਹੁਣ ਚੱਕ ਕੇ ਮਾਰਿਆ 2025-26 ਦੇ ਵਿੱਚ, ਹੁਣ ਉਹ ਮੈਂ ਕਿਹਾ ਦੈਟ ਇਜ਼ ਟੂ ਫਾਰ। ਹੁਣ ਉਹਦਾ ਤਾਂ ਪਤਾ ਵੀ ਨਹੀਂ ਕਿ ਕਿਹੜੀ ਪਾਰਟੀ ਪਾਵਰ 'ਚ ਸੱਤਾ 'ਚ ਆਊਗੀ, ਕੀ ਮੁੱਦੇ ਹੋਊਗੇ ਉਹਦਾ, ਹਨਾ। ਜੀ ਸਿਚੁਏਸ਼ਨਸ ਬਹੁਤ ਤੇਜ਼ੀ ਦੇ ਨਾਲ, ਜਦੋਂ ਕੰਟਰੀ ਕੰਡੀਸ਼ਨਸ ਦੀਆਂ ਆਪਾਂ ਜਦੋਂ ਗੱਲਾਂ ਕਰਦੇ ਹਾਂ, ਬਹੁਤ ਤੇਜ਼ੀ ਦੇ ਨਾਲ ਬਦਲਦਾ ਜਿਹੜਾ ਉਹ ਰਹਿੰਦਾ ਆ। ਸੋ ਜਿੱਦਾਂ ਹੁਣ PD ਵਾਲੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਚੱਲ ਆਪਾਂ ਰਿਸਕ ਲੈ ਕੇ ਦੇਖ ਲੈਂਦੇ ਹਾਂ। ਸੋ ਇੱਥੇ ਬੰਦਾ ਕਿਹੜੇ ਪ੍ਰੋਜ਼ ਐਂਡ ਕੌਨਸ ਜਿਹੜਾ ਉਹ ਦੇਖੇ, ਜਿਹੜਾ ਚਾਹੇ ਵਕੀਲ ਵੀ ਆ ਚਾਹੇ ਉਹ ਕਲਾਇੰਟ ਵੀ ਆ, ਵੀ ਭਾਈ ਮੈਨੂੰ ਕਿਹੜੀ ਚੀਜ਼ ਦੇ ਵਿੱਚ ਇੱਦਾਂ ਕਿੱਦਾਂ ਫਾਇਦਾ ਆ, ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਉਹ ਫੈਸਲਾ ਲਵੇ ਇਸ ਚੀਜ਼ ਦੇ ਵਿੱਚ? ਫੈਸਲਾ ਤਾਂ ਹੁਣ ਦੇਖੋ ਜੀ, ਜਿੱਥੇ ਬੰਦਾ ਰਹਿੰਦਾ ਉੱਥੇ ਉਹਨੂੰ ਕੇਸ ਲਾਣਾ ਪੈਣਾ। ਇਹ ਤੋਂ ਪਹਿਲੀ ਗੱਲ ਤਾਂ ਇਹ ਆ, ਤੋਂ ਉੱਤੇ ਤਾਂ ਬੰਦਾ ਕੁਝ ਕਰ ਵੀ ਨਹੀਂ ਸਕਦਾ। ਤੇ ਜਿਹੜਾ ਬੰਦਾ ਮੂਵਮੈਂਟ ਹੁੰਦਾ ਕੋਈ, ਹੁਣ ਜੇ ਇਦਾਂ ਕਿ ਕਈ ਕੋਰਟਸ ਜਿਹੜੇ ਉਹ ਸਟੇਬਲ ਆ, ਸੈਨ ਫਰਾਂਸਿਸਕੋ ਜਿੱਦਾਂ ਕਿ ਤਰੀਕਾਂ ਦੇਰ ਨਾਲ ਪੈਂਦੀਆਂ ਜਾਂ ਕਈ ਵਾਰੀ ਮੂਵ ਅੱਗੇ ਤਰੀਕਾਂ ਹੋ ਜਾਂਦੀਆਂ, ਪਰ PD ਵਾਲਾ ਘੱਟ ਚੱਕਰ ਹੈ ਇੱਥੇ, ਆਲਮੋਸਟ ਨਾਨ ਐਗਜ਼ਿਸਟੈਂਟ। ਇੱਥੇ ਨਹੀਂ ਮਿਲੀ ਕਿਸੇ ਨੂੰ, ਅਨਲੈਸ ਬੰਦਾ ਮੰਗੇ ਤਾਂ ਫਿਰ ਦੇ ਦਿੰਦੇ ਆ। ਪੁਰਾਣਾ ਕੋਰਟ ਚੱਲਦਾ ਹੋਇਆ ਕੋਰਟ ਹੈ, ਹਨਾ। ਤੇ ਸੇਮ ਥਿੰਗ ਆ, ਨਿਊਯਾਰਕ ਵਾਲਾ ਵੀ ਬੜਾ ਐਸਟੈਬਲਿਸ਼ ਕੋਰਟ ਸੀਗਾ। ਕਈ ਵਾਰੀ ਹੁਣ ਉਹ 'ਚ ਵੀ ਸੁਣਿਆ ਕਿ ਤਰੀਕਾਂ ਨਹੀਂ ਪੈ ਰਹੀਆਂ। ਸੈਕਰਾਮੈਂਟੋ ਦਾ ਵੀ ਇਦਾਂ ਹੀ ਸੀਗਾ, ਕਈ ਵਾਰੀ ਫੰਕਸ਼ਨਲ ਹੋ ਜਾਂਦੇ ਆ, ਕਈ ਵਾਰੀ ਸਲੋ ਡਾਊਨ ਹੋ ਜਾਂਦੇ ਆ। ਸੋ ਜੇ ਬੰਦੇ ਨੂੰ ਹੁਣ ਕਈਆਂ ਨੂੰ ਫਾਇਦਾ PD ਦਾ, ਵਿਆਹ ਵਾਲੇ ਰਾਤ ਤੇ ਚੜ ਜਾਂਦੇ ਆ। ਤੇ
ਬੰਦੇ ਦੀ ਆਪਣੀ ਸਿਚੁਏਸ਼ਨ ਹੈ, ਕਈਆਂ ਨੂੰ ਪੀਡੀ ਲੈ ਕੇ ਫਾਇਦਾ, ਕਈ ਕਹਿੰਦੇ ਕਿ ਯਾਰ ਵਿਆਹ ਵਾਲਾ ਤਾਂ ਆਪਣਾ ਚਾਂਸ ਨਹੀਂ ਹੈ, ਅਸਾਲਮ ਆਫਿਸ 'ਚ ਜਾਣਾ ਪੈਣਾ, ਹੁਣ 10-15 ਸਾਲ ਹੋਰ ਲੱਗਣੇ। ਜੀ ਜੀ, ਚਲੋ ਇਹ ਦੇਖ ਕੇ ਚੱਲਣਾ ਪੈਂਦਾ। ਇੱਕ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਸਰੋਤਿਓ ਦਰਸ਼ਕੋ, ਬੜੀ ਇੰਪੋਰਟੈਂਟ ਆ, ਬੜੀ ਅਹਿਮ ਆ, ਸਿਮਿਲੈਰਿਟੀ ਆਫ ਕਲੇਮਸ। ਵੀ ਜਿਹੜੇ ਕੇਸ ਹੁੰਦੇ ਆ ਉਹਨਾਂ ਦੇ ਵਿੱਚ ਤਕਰੀਬਨ ਇੱਕੋ ਜਿਹੀਆਂ ਕਹਾਣੀਆਂ, ਇੱਕੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਖਾਸ ਕਰਕੇ ਅਸਾਈਲਮ ਦੇ ਜਿਹੜੇ ਕੇਸਿਸ ਨੂੰ ਜਿਹੜਾ ਉਹ ਲੈ ਕੇ ਪੋਰਟਲੈਂਡ ਵਾਲਿਆਂ ਨੇ ਵੀ ਇਸੇ ਚੀਜ਼ ਦੀ ਜਿਹੜੀ ਦੁਹਾਈ ਰੌਲਾ ਜਿਹੜਾ ਆ ਉੱਥੋਂ ਦੇ ਸਰਕਾਰੀ ਵਕੀਲ ਪਾ ਰਹੇ ਆ ਵੀ ਸਭ ਕੁਛ ਹੀ ਜਿਹੜਾ ਉਹ ਸੇਮ ਆ। ਕੀ ਆਏ ਜਿਹੜੇ ਅਸਾਈਲਮ ਕੇਸਿਸ ਨੂੰ ਜਿਹੜਾ ਉਹ ਲੈ ਕੇ, ਕਿਹੜਾ ਕੇਸ ਖਾਸ ਆਇਆ ਜਿਹਦਾ ਸਿਮਿਲੈਰਿਟੀ ਆਫ ਕਲੇਮਸ ਦਾ ਮੁੱਦਾ ਇਸ ਟਾਈਮ ਜ਼ਿਆਦਾ ਭਖ ਰਿਹਾ ਹੈ? ਸੋ ਕੇਸ ਤਾਂ ਇਹ ਪੁਰਾਣਾ ਹੀ ਆ, ਮੈਟਰ ਆਫ ਆਰਕੇਕੇ ਕਹਿੰਦੇ ਆ ਉਹਨੂੰ, ਆਰਕੇਕੇ ਫਾਈਲਿੰਗ ਕਹਿੰਦੇ ਆ। ਠੀਕ ਹੈ। ਤੇ ਹੁਣ ਜਿਹੜਾ ਪੋਰਟਲੈਂਡ ਵਾਲਿਆਂ ਨੇ ਤਾਂ ਡਿਫਾਲਟ ਹੀ ਸੀਗਾ, ਉਹਨਾਂ ਨੇ ਕਹਿਣਾ ਸਾਰੇ ਕੇਸ ਨਕਲੀ ਆ। ਸੈਨ ਫਰਾਂਸਿਸਕੋ 'ਚ ਵੀ ਸ਼ੁਰੂ ਹੋ ਗਿਆ ਹੁਣ ਕੰਮ, ਪਰ ਜੱਜ ਇੰਨੀ ਅਹਿਮੀਅਤ ਨਹੀਂ ਦੇ ਰਹੇ, ਜੱਜ ਨਾਈਸ ਇੱਥੇ ਤਕਰੀਬਨ। ਤੇ ਸਿਮਿਲੈਰਿਟੀ ਆਫ ਕਲੇਮਸ ਹੁਣ ਇੱਦਾਂ ਕਿ ਹੁੰਦਾ ਕੀ ਆ ਕਿ ਜਿਹੜਾ ਬੰਦਾ ਹੁਣ ਬਾਰਡਰ ਟੱਪ ਕੇ ਆਇਆ, ਉਹਨੇ ਆਪਣੇ ਬਿਆਨ ਦਿੱਤੇ, ਕੀ ਉਹਨਾਂ ਹੋਇਆ, ਕਿੱਦਾਂ ਹੋਇਆ। ਸਿਮਿਲੈਰਿਟੀ ਆਫ ਕਲੇਮਸ ਦਾ ਮਤਲਬ ਕਿ ਐਂਡ ਆਫ ਦਾ ਡੇ ਕੋਰਟ ਇਹ ਕਹਿ ਰਿਹਾ ਕਿ ਤੁਹਾਡੀ ਸਾਰੀਆਂ ਜਿਹੜੀਆਂ ਕਹਾਣੀਆਂ ਇੱਕੋ ਜਿਹੀਆਂ, ਉਹਦੇ ਵਿੱਚ ਵੀ ਪ੍ਰੋਬਲਮ ਕੋਈ ਨਹੀਂ ਹੈਗੀ। ਹੁਣ ਕੀ ਆ ਕਿ ਲੋਕੀ ਇੰਟਰਪ੍ਰੇਟਰ, ਟਰਾਂਸਲੇਟਰ ਫੜ ਲੈਂਦੇ ਆ, ਹਨਾ ਜੀ। ਕਿਸੇ ਨੇ ਨਰੇਟਿਵ ਲਿਖਿਆ ਕਿ ਚੱਲ ਬਈ 1984 ਦੇ ਵਿੱਚ ਇਦਾਂ ਹੋਇਆ, ਹਨਾ। ਉਹ ਹੁਣ ਕੀ ਆ ਕਿ ਜਿਹੜਾ ਉਹ ਨਰੇਟਿਵ ਆ, ਕੋਰਟ ਕਹਿ ਰਿਹਾ ਕਿ ਆਹ ਕਿੱਦਾਂ, ਕਿ ਆਹ ਵਾਲੇ ਬੰਦੇ ਦੇ ਵੀ ਸੇਮ ਚੀਜ਼ ਲਿਖੀ ਹੋਈ ਆ, ਤੇਰੇ ਵਾਲੇ 'ਚ ਵੀ ਸੇਮ ਪੈਰਾਗ੍ਰਾਫ ਵੀ ਉਹੀ, ਲਾਈਨ ਵੀ ਉਹੀ, ਅੱਖਰ ਵੀ ਉਹੀ, ਹਨਾ। ਤੇ ਜਿਹੜਾ ਟਰਾਂਸਲੇਟਰ, ਇੰਟਰਪ੍ਰੇਟਰ, ਉਹਦਾ ਕੰਮ ਕੀ ਆ ਕਿ ਤੁਸੀਂ ਉਹਨੂੰ ਆਪਣੇ ਮੂੰਹ ਦੱਸਣਾ, ਉਹਨੇ ਤੁਹਾਡਾ ਟਾਈਪ ਕਰਨਾ, ਹਨਾ। ਹੁਣ ਜੇ ਇਦਾਂ ਹੋਊਗਾ ਫਿਰ ਤਾਂ ਸਾਰਾ ਕੁਝ ਓਰੀਜਨਲ ਰਹੂਗਾ, ਤੇ ਕੋਈ ਵੀ ਅੱਖਰ ਦੂਜਾ ਨਾ ਮਿਲੂਗਾ ਨਹੀਂ। ਹੁਣ ਇਹਦੇ ਵਿੱਚ ਕੀ ਆ ਕਿ ਇੰਟਰਪ੍ਰੇਟਰ ਦੇ ਉੱਤੇ ਤੁਸੀਂ ਸੁੱਟ ਦੋਗੇ ਕਿ ਤੂੰ ਜੇ ਵਿਆਖਿਆ ਕਰ ਕਿ 84 ਦੇ ਵਿੱਚ ਕੀ ਹੋਇਆ। ਉਹਨੇ ਹੁਣ ਜੇ ਹਜ਼ਾਰਾਂ ਕੇਸ ਕਰਨੇ, ਉਹਨੇ ਸਾਰਿਆਂ ਦਾ ਸੇਮ ਹੀ ਚੇਪਾ ਮਰੀ ਜਾਣਾ, ਹਨਾ। ਉਹਨੂੰ ਕੋਰਟ ਗੈਰ ਕਾਨੂੰਨੀ ਮੰਨਦਾ ਕਿ ਤੁਹਾਡੇ ਆਪਣੇ ਬਿਆਨ ਨਹੀਂ ਆ ਇਹ, ਕਿ ਜੇ ਆਹ ਝੂਠ ਹੋ ਸਕਦਾ, ਤੁਹਾਡੇ ਬਾਕੀ ਬਿਆਨ ਵੀ ਆਪਾਂ ਕਿਉਂ ਮੰਨੀਏ। ਸੋ ਇਹਦੇ ਵਿੱਚ ਇਦਾਂ ਕਿ ਜਿਹੜਾ ਇੰਟਰਪ੍ਰੇਟਰ, ਟਰਾਂਸਲੇਟਰ, ਉਹਦਾ ਰੋਲ ਤਾਂ ਕੀ ਹੈਗਾ ਕਿ ਜੋ ਤੁਸੀਂ ਦੱਸਿਆ ਉਹ ਉਹਨੇ ਲਿਖਣਾ, ਹਨਾ। ਇਹ ਤਾਂ ਆਪਣੇ ਬੰਦਿਆਂ ਨੂੰ ਵੀ ਮਿਹਨਤ ਕਰਨੀ ਪੈਣੀ ਹੈ ਕਿ ਭਾਈ ਤੁਸੀਂ ਜੇ ਗ੍ਰੀਨ ਕਾਰਡ ਚਾਹੀਦਾ, ਅਸਾਲਮ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਆ। ਬਾਰਡਰ ਤੋਂ ਘਰੋਂ ਤੁਰੇ ਨੂੰ ਵੀ ਬੰਦੇ ਨੂੰ ਪੂਰੇ ਆਪਣੀਆਂ ਡੇਟਾ ਨੋਟਾਂ ਹਰੇਕ ਚੀਜ਼ ਯਾਦ ਹੋਣੀ ਚਾਹੀਦੀ, ਰਾਈਟ। ਸਿੰਪਲ ਹੈ, ਜੇ ਤੁਹਾਨੂੰ ਹੋ ਗਈਆਂ ਤਾਂ ਤੁਸੀਂ ਕਿਸੇ ਦਾ ਡਿਪੈਂਡੈਂਟ ਨਹੀਂ, ਨਾ। ਤੇ ਹੁਣ ਜਿਹੜੇ ਪੁਰਾਣੇ ਦੇਖੋ, ਜਿਹੜੇ ਸਕੂੰਡਲ ਵਾਲਿਆਂ ਨੇ ਫੜੇ ਸੀਗੇ, ਉਹਨਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਕਈ ਲੋਕਾਂ ਦਾ ਕੇਸ ਗਰਾਂਟਡ ਸੀਗਾ। ਹੁਣ ਸਾਡੇ ਕੋਲ ਉਦਾਂ ਦੇ ਕੇਸ ਬੜੇ ਆ ਰਹੇ ਆ ਜਿਹਨਾਂ ਦੇ ਕੇਸ ਦੁਬਾਰਾ ਰੀਓਪਨ ਕਰਤੇ ਆ। ਉਹ ਕੋਈ ਜਿਹੜਾ ਟਰਾਂਸਲੇਟਰ, ਇੰਟਰਪ੍ਰੇਟਰ ਫੜ ਲਿਆ, ਉਹਨੂੰ ਕਹਿਣਾ ਤੈਨੂੰ ਇੰਨੀ ਸਜ਼ਾ ਲਾਣੀ, ਉਹਨੇ ਡਰ ਕੇ ਮਾਰੇ ਸਾਰਾ ਲਿਖ ਦੇਣਾ ਕਿ ਚੱਲ ਮੈਂ 10 ਸਾਲ ਜੇਲ੍ਹ ਚੱਲ ਜਾਊਂਗਾ, ਤੇ ਮੈਂ ਆਹ ਵਾਲੇ ਕੇਸ ਮੇਰੇ ਸੀ, ਮੈਂ ਬਣਾਏ ਸਾਰੇ ਨਕਲੀ। ਉਹ ਇੰਟਰਪ੍ਰੇਟਰ ਆਪਣੇ ਲਿਸਟਾਂ ਦੇ ਦਿੰਦੇ ਕਲਾਇੰਟਾਂ ਕਲੂੰਟਾਂ ਦੀਆਂ ਕਈ ਵਾਰੀ ਏਦਾਂ, ਹਨਾ। ਤੇ ਜਿਹੜਾ ਜਾਇਜ਼ ਬੰਦਾ ਹੁੰਦਾ ਉਹ ਵੀ ਰਗੜਿਆ ਜਾਂਦਾ ਨਾਲ। ਸੋ ਏਦਾਂ ਕਿ ਇਹ ਨਹੀਂ ਕਿ ਤੁਹਾਡਾ ਕੇਸ ਪਾਸ ਹੋ ਗਿਆ ਤਾਂ ਉੱਥੇ ਗੱਲ ਮੁੱਕ ਗਈ। ਸੋ ਜਿੱਦਾਂ ਏਦਾਂ ਕਿ ਕਈ ਵਾਰੀ ਤੁਸੀਂ ਗਲਤ ਐਸੋਸੀਏਸ਼ਨ ਨਾਲ ਕਿ ਤੁਸੀਂ ਏਦਾਂ ਦੇ ਬੰਦੇ ਕੋਲ ਫਸ ਗਏ ਜਿਹਨੇ ਕਿ ਤੁਹਾਡੇ ਵਾਲਾ ਕੇਸ ਹੁਣ ਉਹੀ ਕਿਸੇ ਹੋਰ ਦੇ ਚੇਪਾ ਲੱਗਾ ਹੋਇਆ, ਕੁਛ ਏਦਾਂ ਦੀ ਜੇ ਚੀਜ਼ ਹੈਗੀ ਆ, ਤਾਂ ਉਹ ਚੀਜ਼ ਉਹਨੂੰ ਆਫ ਕੋਰਸ ਇਮੀਗ੍ਰੇਸ਼ਨ ਕੋਰਟ ਜਿਹੜਾ ਉਹ ਫਰਾਡ ਸਮਝੂਗਾ। ਉਹ ਕਹਿੰਦਾ ਕਿ ਜੇ ਆਹ ਲਾਈਨਾਂ ਮਿਲਦੀਆਂ ਤਾਂ ਅਗਲੀਆਂ ਵਾਲੀਆਂ ਤੇ ਆਪਾਂ ਯਕੀਨ ਕਿਉਂ ਕਰੀਏ। ਸੋ ਜਿਹੜਾ ਸਰਕਾਰੀ ਵਕੀਲ ਆ ਉਹ ਕੀ ਕਰਦਾ ਕਿ ਮੈਟਰ ਆਫ ਆਰਕੇਕੇ ਫਾਈਲਿੰਗ ਕਰਦਾ। ਉਹ ਮੈਟਰ ਆਫ ਆਰਕੇਕੇ ਵਿੱਚ ਕੀ ਹੈ ਕਿ ਉਹਨਾਂ ਨੇ, ਸਰਕਾਰ ਨੇ 50 ਕੇਸ ਜਿੱਦਾਂ ਨਾ ਸੈਂਪਲ ਰੈਂਡਮ ਕੱਢੇ ਆ। ਉਹ 50 ਕੇਸਾਂ ਨੂੰ ਉਹਨਾਂ ਨੇ ਕੰਪੇਅਰ ਕੀਤਾ, ਪਹਿਲਾ ਪੇਜ ਉਹਨਾਂ ਦਾ, ਉਹ ਜਿਹੜਾ ਸਾਰਾ ਪਹਿਲਾ ਪੇਜ ਹੈ ਨਾ, ਸਾਰਿਆਂ ਦੇ ਤਕਰੀਬਨ ਸਾਰੇ ਰਲਦੇ ਡੇਟਾ ਡੂਟੇ ਬਸ ਚੇਂਜ ਹੋਈਆਂ। ਠੀਕ ਹੈ। ਉਹ ਫਿਰ ਜੱਜਾਂ ਨੂੰ ਜਦੋਂ ਜਾਂਦਾ ਕਿ ਆਹ ਦੇਖੋ ਆਹ ਸਾਰੇ ਸੇਮ ਗੱਲ ਕਰ ਰਹੇ ਆ, ਹਨਾ। ਤੇ ਆਪਾਂ ਪਹਿਲਾਂ ਵੀ ਸ਼ੋਅ ਤੇ ਗੱਲ ਕਈ ਵਾਰੀ ਕੀਤੀ ਸੀਗੀ ਕਿ ਜਿਹੜਾ ਸੇਮ ਕੀ ਚੀਜ਼ ਹੈਗਾ ਕਿ ਹਰੇਕ ਨੇ ਉਹੀ ਕਿ 2 ਵਾਰੀ ਹਮਲਾ ਹੋਇਆ ਹੁੰਦਾ ਵਾ, ਤੇ ਤਕਰੀਬਨ 1 ਵਾਰੀ ਪੋਸਟਰ ਲਾਏ ਤੇ ਹੋਇਆ ਹੁੰਦਾ, ਤੇ ਦੂਜੀ ਵਾਰੀ ਮੈਂ ਸਮਾਗਮ ਤੋਂ ਆ ਰਿਹਾ ਸੀਗਾ ਉੱਤੇ ਹੋਇਆ ਹੁੰਦਾ, ਤੇ ਦੋਨੋਂ ਵਾਰੀ ਰੈਸਕਿਊਅਰ ਨੇ, ਜਿਹੜੀ ਕਿਸਾਨ ਕੰਮ ਕਰਦੇ ਸੀ, ਉਹਨਾਂ ਨੇ ਜਾਨ ਬਚਾ ਲਈ। ਪਹਿਲੀ ਵਾਰੀ ਪੁਲਿਸ ਤੇ ਗਿਆ, ਪੁਲਿਸ ਨੇ ਕਿਹਾ ਦੁਬਾਰਾ ਇਹ ਫੜ ਲੈਣਾ। ਦੂਜੀ ਵਾਰੀ ਇਸ ਲਈ ਡਰਦਾ ਮੈਂ ਗਿਆ ਨਹੀਂ, ਰਿਸ਼ਤੇਦਾਰ ਦੇ ਲੁਕ ਗਿਆ। ਤੇ ਉਹ ਜੱਜ ਵੀ ਏਦਾਂ ਕਿ ਉਹ ਕਹਿੰਦੇ ਆ ਸਾਰਾ ਐਵਰੀ ਡੇ। ਹੁਣ ਤਾਂ ਮੈਂ ਕਿਹਾ ਏਦਾਂ ਕਿ ਵਕੀਲ ਆਪ ਵੀ ਕਹਦੋ ਯਾਰ ਇਹ ਸਾਰਿਆਂ ਦਾ ਆਲਮੋਸਟ ਸੇਮ ਹੀ ਹੈ ਨਾ, ਮੈਟਰ ਆਫ ਆਰਕੇਕੇ ਜੀ। ਸੋ ਉਹਦੇ ਵਿੱਚ ਬਸ ਏਦਾਂ ਕਿ ਜਿਹੜੇ ਬੰਦੇ ਦੇ ਆਪਣੇ ਮੂੰਹੋਂ ਬੋਲੇ ਅੱਖਰ ਆ, ਓਰੀਜਨਲ ਆ, ਕੋਈ ਚੇਪਾ ਨਹੀਂ, ਕੁਛ ਨਹੀਂ ਮਿਲਦਾ, ਉਹ ਬੰਦਾ ਜਿਹੜਾ ਆਰਕੇਕੇ ਫਾਈਲਿੰਗ ਤੋਂ ਬਚ ਸਕਦਾ। ਜਿੰਨੇ ਕਿਸੇ ਦਾ ਕੀ ਹੋਇਆ ਸੀਗਾ ਇੰਡੀਆ ਪੋਲਿਟਿਕਸ ਬਾਰੇ ਨਹੀਂ ਪਤਾ, ਆਪਣਾ ਕੋਈ ਯੂਨੀਕ ਐਸਪੈਕਟ ਨਹੀਂ ਪਾਇਆ, ਉਹ ਆਰਕੇਕੇ ਦੇ ਘੇਰੇ 'ਚ ਆ ਸਕਦਾ ਬੰਦਾ। ਨਹੀਂ, ਬਿਲਕੁਲ। ਇਹ ਆਪਾਂ ਵੈਸੇ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਕਾਫੀ ਵਾਰੀ ਜਿਹੜਾ ਉਹ ਧਿਆਨ ਦੇਣ ਨੂੰ ਲੋਕਾਂ ਨੂੰ ਜਿਹੜਾ ਉਹ ਕਿਹਾ ਆ। ਸਿਮਿਲੈਰਿਟੀ ਜਦੋਂ ਇੰਨੀ ਜ਼ਿਆਦਾ ਪੱਧਰ ਦੇ ਉੱਤੇ ਹੋਣ ਲੱਗ ਜਾਂਦੀ ਆ, ਇਹ ਪ੍ਰੋਬਲਮ ਆ। ਇਹ ਵੀ ਆਪਾਂ ਜਿਹੜਾ ਉਹ ਦੇਖਦੇ ਜਾਈਏ, ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਵੀ ਭਾਈ ਸਰਕਾਰਾਂ ਵੀ ਤੱਤੀਆਂ ਹੁੰਦੀਆਂ ਜਾਂਦੀਆਂ, ਥੋੜ੍ਹੀਆਂ ਸਖਤੀਆਂ ਦੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ।
ਚਾਹੇ ਕੋਈ ਵੀ ਇੱਥੇ ਸਰਕਾਰ ਆ, ਉਹ ਰਾਈਟ ਨਾਓ ਡੈਮੋਕ੍ਰੇਟ ਸਰਕਾਰ ਆ, ਪਰ ਉਹਨਾਂ ਦੇ ਵੀ ਜਿਹੜੇ ਫੈਸਲੇ ਆ ਉਹ ਇਸ ਚੀਜ਼ ਨੂੰ ਲੈ ਕੇ ਹੀ ਆ ਵੀ ਰੋਕਣਾ ਆ ਆਪਾਂ। ਰਿਪਬਲਿਕਨ ਪਾਰਟੀ ਦਾ ਪਹਿਲਾਂ ਹੀ ਆਪਾਂ ਨੂੰ ਜਿਹੜਾ ਉਹ ਪਤਾ ਹੈ ਵੀ ਉਹ ਉਸ ਪਾਸੇ ਵੱਲ ਨੂੰ ਜ਼ਿਆਦਾ ਜਿਹੜਾ ਉਹ ਇਸ ਨੂੰ ਜਿਹੜਾ ਉਹ ਕਰਦੇ ਆ। ਸੋ ਇਹ ਚੀਜ਼ਾਂ ਜਦੋਂ ਇੱਕ ਪ੍ਰੋਸੀਕਿਊਟਰਸ ਕਰਨ ਲੱਗ ਜਾਂਦੇ ਆ, ਸਰਕਾਰੀ ਵਕੀਲ ਇੱਕ ਤੋਂ ਬਾਅਦ ਇੱਕ, ਜੇ ਮਲਟੀਪਲ ਜ਼ਿਆਦਾ ਅਦਾਲਤਾਂ ਦੇ ਵਿੱਚ ਹੋਣ ਲੱਗ ਗਿਆ, ਖਾਸ ਕਰਕੇ ਜਿਹੜੇ ਅਸਾਈਲਮ ਦੇ ਹੱਕ ਵਾਲੀਆਂ ਅਦਾਲਤਾਂ ਵੀ ਆ, ਜੇ ਉੱਥੇ ਵੀ ਹੋਣ ਲੱਗ ਗਿਆ ਫਿਰ ਤਾਂ ਕੰਮ ਬਹੁਤ ਜ਼ਿਆਦਾ ਔਖਾ ਹੋ ਜਾਊਗਾ। ਸੋ ਆਪਣੀ ਰੀਅਲ ਸਟੋਰੀ, ਆਪਣੀ ਜ਼ੁਬਾਨੀ ਵਧੀਆ ਢੰਗ ਦੇ ਨਾਲ ਉਸ ਨੂੰ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਉਸ ਦੇ ਵਿੱਚ ਜਿਹੜੀ ਉਹ ਤੁਸੀਂ ਕਰੋ, ਅਦਰਵਾਈਜ਼ ਕੰਮ ਔਖਾ ਜਿਹੜਾ ਉਹ ਬਣ ਜਾਂਦਾ। ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਅਗਲੇ ਸਾਲ ਤੱਕ ਸਰਕਾਰ ਕਿਹਨਾਂ ਦੀ ਰਹਿਣੀ ਆ, 2024 ਤੋਂ ਬਾਅਦ 'ਚ ਕੀ ਹੋਣਾ ਕੀ ਨਹੀਂ ਹੋਣਾ। ਜਿਨ੍ਹਾਂ ਦੇ ਆਲਰੇਡੀ ਉਸ ਮਾਮਲੇ ਵਿੱਚ ਉਦੋਂ ਦੇ ਕੇਸ ਪਏ ਆ, ਉਦੋਂ ਤਰੀਕਾਂ ਪਈਆਂ ਆ, ਸੋ ਵੀ ਨੈਵਰ ਨੋ ਉਹਨਾਂ ਦੇ ਨਾਲ ਜਿਹੜਾ ਉਹ ਭਾਜੀ ਇਦਾਂ ਕਿ ਹੁਣ ਜਿੱਦਾਂ ਨਾ ਟਿਕਟੌਕ ਤੇ ਕਮੈਂਟ ਕਮੁੰਟ ਕਈ ਵਾਰੀ ਜਨਤਾ ਕਿ ਯਾਰ ਇਹ ਵਕੀਲ ਡਰਾਉਂਦਾ ਬੜਾ ਵਾ, ਇਦਾਂ ਇੰਨਾ ਨਹੀਂ ਕੁਛ ਹੁੰਦਾ, ਇਹ ਵਕੀਲ ਡਰਾਉਂਦਾ ਬੜਾ ਵਾ। ਇਹ ਡਰਾਉਣ ਡਰਾਉਣ ਵਾਲਾ ਕੋਈ ਨਹੀਂ, ਇਹ ਤੁਹਾਡੇ ਲਈ ਇਨਫੋਰਮੇਸ਼ਨ ਆ। ਹੁਣ ਕੋਈ ਮੈਂ ਹੁਣ ਤੁਹਾਨੂੰ ਡਰਾ ਕੇ ਕੀ ਕਰਨਾ ਵਾ, ਜਿਹੜਾ ਮੈਂ ਕਿਹਾ ਹੁਣ ਬੰਦਾ ਬਾਰਡਰ ਟੱਪਾ ਤਾਂ ਨਹੀਂ ਡਰਿਆ, ਉਹਨੇ ਮੇਰੇ ਇੱਥੇ ਗਏ ਨਾ ਕੀ ਡਰਨਾ ਵਾ। ਹਾਂਜੀ, ਸੋ ਇਦਾਂ ਕਿ ਜੇ ਸਰਕਾਰ ਸਾਰਿਆਂ ਦੇ ਕੇਸ ਕਰ ਲਵੇ, ਕਿ ਚੱਲ ਜੇ 50,000 ਬੰਦਾ ਆਇਆ ਸਾਰਿਆਂ ਦੇ ਕਰ ਲਵੇ ਕੇਸ, ਮੈਂ ਆਪਣੇ ਆਫਿਸ ਦੇ ਚਲਾਵਾਂ ਕਿ ਚੱਲ ਜੇ ਮੇਰੇ ਇੰਨੇ ਕੇਸ ਆ, ਉਹ ਚੋਂ ਬੰਦਾ, ਹੁਣ ਕਈ ਵਾਰੀ ਬਿਆਨ ਕਿਸੇ ਦਾ ਹੈਗਾ ਕਿ ਉੱਥੇ ਮੈਂ ਸਿਮਰਨਜੀਤ ਸਿੰਘ ਮਾਨ ਦੀ ਸਪੀਚ ਸੁਣੀ ਸੀਗੀ ਜੀ, ਉਹ ਵੀ ਤਰੀਕਾ ਹੈਗੀ ਉਹਨੇ ਪਾਤੀ 2022 ਚ ਮੈਂ ਸਿਮਰਨਜੀਤ ਸਿੰਘ ਮਾਨ ਦੀ ਸਪੀਚ ਸੁਣੀ ਸੀਗੀ। ਹੁਣ ਬੰਦੇ ਨੇ ਜੇ ਤੁਸੀਂ ਸਾਰੇ 10,000 ਕੇਸ ਕੱਢੇ, ਮੈਂ ਸਿਮਰਨਜੀਤ ਸਿੰਘ ਮਾਨ ਬੋਲਦਾ ਸੀ, ਉੱਥੇ ਆਇਆ ਸੀ ਸਰਕਾਰ। ਮੈਂ ਕਿਹਾ ਜੇ ਸਾਰੇ ਇਕੱਠ ਕੇ ਟੇਬਲ ਤੇ ਵੀ ਲਾ ਲਏ, ਉਹਨੇ ਕਹਿਣਾ ਯਾਰ ਇਹ ਬੰਦਾ ਸਿਮਰਨਜੀਤ ਸਿੰਘ ਮਾਨ ਇੱਕ ਟਾਈਮ ਤੇ ਇੱਕੋ ਦਿਨ ਦੇ ਵਿੱਚ ਲੁਧਿਆਣੇ ਵੀ ਪਹੁੰਚਿਆ ਵਾ, ਅੰਮ੍ਰਿਤਸਰ ਵੀ ਪਹੁੰਚਿਆ ਵਾ, ਹੁਸ਼ਿਆਰਪੁਰ ਵੀ ਪਹੁੰਚਿਆ ਵਾ, ਏਦਾਂ ਕਿੱਦਾਂ ਹੋ ਸਕਦਾ ਵਾ। ਕਿ ਸਿਮਰਨਜੀਤ ਸਿੰਘ ਨੇ ਆਪ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ, ਯਾਰ ਉਹ ਵਿਹਲਾ ਲੱਗਾ ਇੰਨਾ ਕਿ ਉਹਨੇ ਹਰੇਕ ਬੰਦੇ, ਹੁਣ ਨਵੀਂ ਚੀਜ਼ ਐਪਰੀਸੀਏਸ਼ਨ ਅਵਾਰਡ ਮਿਲਿਆ ਹਨਾ, ਹੁਣ ਇਹ ਨਵਾਂ ਕਿਸੇ ਨੇ ਫੜ ਲਿਆ ਜੀ, ਟਰਾਂਸਲੇਟਰ ਇੰਟਰਪ੍ਰੀਟਰ ਨੇ, ਕਿ ਪੈਸੇ ਪੂਸੇ ਬਣਾਉਂਦਾ ਦੇ ਕਿ ਐਪਰੀਸੀਏਸ਼ਨ ਅਵਾਰਡ ਹੈ ਹਨਾ। ਤੇ ਹੁਣ ਚੱਲ ਬਈ ਜਨਤਾ ਦੇ ਤੇਰੇ ਦੀ ਐਪਰੀਸੀਏਸ਼ਨ ਅਵਾਰਡ ਤੇ ਐਪਰੀਸੀਏਸ਼ਨ ਅਵਾਰਡ। ਭਾਈ ਕਿਹੜਾ ਐਪਰੀਸੀਏਸ਼ਨ ਅਵਾਰਡ ਤੋਂ ਪਹਿਲਾਂ ਕੇਸ ਨਹੀਂ ਲੋਕਾਂ ਦੇ ਪਾਸ ਹੁੰਦੇ ਸੀ। ਹੁਣ ਇਦਾਂ ਕਿ ਜੇ ਤਾਂ ਵਾਕਈ ਮਿਲਿਆ ਉਹਨੂੰ ਕਰੋ ਹਨਾ, ਜੇ ਕੁਛ ਕੀਤਾ। ਤੇ ਹੁਣ ਮੈਂ ਕਿਹਾ ਕੋਰਟ ਦੇ ਐਂਡ ਵਿੱਚ ਉਹੀ ਹੈ ਕਿ ਕਾਹਦਾ ਐਪਰੀਸੀਏਸ਼ਨ ਅਵਾਰਡ, ਕਿ ਹਰੇਕ ਬੰਦੇ ਨੇ, ਹੁਣ ਮੈਂ ਕਿਹਾ ਜੇ ਇਹ ਥੋੜਾ ਕਿ ਹੁਣ ਜਿੱਲੇ ਪਾਰਟੀ ਦੇ ਵਰਕਰ ਆ ਸਾਰਿਆਂ ਨੂੰ ਐਪਰੀਸੀਏਸ਼ਨ ਅਵਾਰਡ ਮਿਲ ਜਾਂਦਾ, ਏਦਾਂ ਕਿੱਦਾਂ ਹੁੰਦਾ। ਹੁਣ ਜਨਤਾ ਦੇ ਵਿੱਚ ਕੀ ਆ, ਉਹ ਕਹਿੰਦਾ ਮੈਂ ਮਗਰ ਕਿਉਂ ਰਵਾਂ, ਫਲਾਣੇ ਵਾਲੇ ਦਾ ਕੇਸ ਪਾਸ ਹੋ ਗਿਆ, ਉਹਨੇ ਐਪਰੀਸੀਏਸ਼ਨ ਅਵਾਰਡ ਲਿਆ ਸੀਗਾ। ਸੋ ਭੇਡ ਚਾਲ ਵੀ ਬਹੁਤ ਆਪਣੀ ਜਿੱਦਾਂ ਹੈਗੀ ਹਨਾ। ਸੋ ਇਦਾਂ ਕਿ ਆਪਣੇ ਡਾਕੂਮੈਂਟ ਜਿਹੜੇ ਹੈਗੇ ਨਾ, ਡਾਕੂਮੈਂਟ ਦਾ ਕੋਈ ਹੇਰ ਫੇਰ ਨਹੀਂ ਹੋਣਾ ਚਾਹੀਦਾ। ਜਿਹੜਾ ਕੇਸ ਆ ਉਹਦਾ ਸਿੰਪਲ ਆ ਕਿ ਤੁਹਾਡਾ ਆਪਣਾ ਕੇਸ, ਆਪਣੇ ਮੂੰਹ ਦੱਸੋ ਕਿੱਥੇ ਪੜ੍ਹੇ ਆ, ਕਿੰਨਾ ਪੜ੍ਹੇ ਆ, ਕਿੱਥੇ ਖੇਤ ਤੁਹਾਡੇ ਸੀਗੇ, ਕਿਹੜੀ ਪਾਰਟੀ ਜੁਆਇਨ ਕੀਤੀ, ਕਦੋਂ ਕੀਤੀ, ਕੀ ਤੁਹਾਡੇ ਨਾਲ ਹੋਇਆ, ਉਹਨੂੰ ਆਪਣੀ ਜ਼ਬਾਨੀ ਲਿਖੋ। ਕੁਛ ਉਹ ਚਾਲਤੂ ਫਾਲਤੂ ਲਿਖਣ ਦੀ ਲੋੜ ਨਹੀਂ। ਜਿਹੜੇ ਤੁਹਾਡੇ ਬਾਪੂ ਨੇ ਜੋ ਕਹਿਣਾ ਉਹਨੂੰ ਹੱਥ ਨਾਲ ਬਾਪੂ ਦੇ ਕੋਲ ਲਿਖਾਓ, ਉਹਨੂੰ ਬਸ ਇੰਗਲਿਸ਼ 'ਚ ਟਰਾਂਸਲੇਟ ਕਰਾਓ। ਜੋ ਤੁਹਾਡੀ ਮਾਤਾ ਨੇ ਕਹਿਣਾ ਉਹਨੂੰ ਸਿੰਪਲ ਉਹ ਕਰੋ, ਟਰਾਂਸਲੇਟ ਕਰਾਓ। ਇੱਕ ਕੇਸ ਸੀਗਾ ਉਹ ਆਪਣਾ ਪਾਸ ਹੋ ਗਿਆ ਇਸ ਹਫਤੇ। ਉਹਦੇ ਵਿੱਚ ਕਿ ਜਿਹੜਾ ਪਾਸ ਆ ਉਹਦੇ ਬਾਰੇ ਹੁਣ ਉਹਦੇ ਵਿੱਚ ਜੱਜ ਜਿਹੜੀ ਸਰਕਾਰੀ ਵਕੀਲ ਸੀਗੀ ਉਹ ਕਹਿੰਦੀ ਕਿ ਤੈਨੂੰ ਕਿਹਨੇ ਬਚਾਇਆ। ਬੰਦੇ ਨੇ ਦੱਸਿਆ ਇੰਨੇ ਜਾਣੇ ਸੀਗੇ ਹਨਾ, ਇਹਨਾਂ ਨੇ ਮੈਨੂੰ ਰੈਸਕਿਊ ਕੀਤਾ। ਉਹ ਕਹਿੰਦੀ ਘਰੇ ਕੌਣ ਛੱਡ ਕੇ ਗਿਆ, ਉਹਨੇ ਜਿਹੜੇ ਬੰਦੇ ਦਾ ਨਾਮ ਲਿਖਿਆ ਉਹਦੇ ਐਫੀਡੇਵਿਟ 'ਚ ਲਿਖਿਆ ਨਹੀਂ ਸੀਗਾ ਕਿ ਮੈਨੂੰ ਘਰੇ ਛੱਡ ਕੇ ਗਿਆ। ਤੇ ਉਹ ਕਹਿੰਦੀ ਫਲਾਨਾ ਬੰਦਾ ਕੌਣ ਆ, ਬੰਦੇ ਨੂੰ ਪਤਾ ਨਹੀਂ ਉਹ ਬੰਦਾ ਕੌਣ ਸੀਗਾ। ਤੇ ਕਹਿੰਦੀ ਪਰ ਉਹਦੇ ਐਫੀਡੇਵਿਟ 'ਚ ਲਿਖਿਆ ਕਿ ਮੈਨੂੰ ਘਰ ਛੱਡ ਕੇ ਆਇਆ। ਤੇ ਉਹ ਬਿਆਨਾ ਬਿਊਲਾਂ 'ਚ ਜੋ ਉਲਝਾਇਆ ਉਹਨੂੰ ਕਿ ਤੈਨੂੰ ਕਿੱਦਾਂ ਘਰ ਛੱਡ ਗਿਆ, ਕਹਿੰਦਾ ਮੈਨੂੰ ਮੋਟਰਸਾਈਕਲ ਤੇ, ਬਾਕੀ ਕਿੱਦਾਂ ਸੀਗਾ ਪਿੱਛੇ ਆਏ। ਤੇ ਕਹਿੰਦੀ ਜਿਹੜਾ ਮੋਟਰਸਾਈਕਲ ਤੇ ਤੈਨੂੰ ਛੱਡ ਗਿਆ ਉਹਨੇ ਨਹੀਂ ਲਿਖਿਆ ਕਿ ਮੈਂ ਇਹਨੂੰ ਘਰ ਛੱਡ ਗਿਆ, ਜਿਹੜੇ ਮਗਰ ਪਿੱਛੋਂ ਦੀ ਮਗਰ ਆਇਆ ਉਹਨਾਂ ਜਦ ਤੂੰ ਐਫੀਡੇਵਿਟ ਦੇ ਰਿਹਾ। ਉਹ ਬੰਦੇ ਨੇ ਆਪਣਾ ਜਦੋਂ ਐਫੀਡੇਵਿਟ ਪੜ੍ਹੇ ਵੀ ਨਹੀਂ ਜਾਣ ਤੋਂ ਪਹਿਲਾਂ ਹਨਾ। ਸੋ ਉਹਦੀ ਜਿਹੜੀ ਟੈਕਨੀਕਲ ਆਰਗੂਮੈਂਟ ਕੀ ਸੀਗੀ ਕਲੋਜ਼ਿੰਗ ਦੇ ਵਿੱਚ, ਕਿ ਜੱਜ ਨੂੰ ਕਿ ਠੀਕ ਆ ਬੰਦੇ ਨੇ ਨਹੀਂ ਦੱਸਿਆ, ਉਹਦੀ ਜ਼ਿੰਮੇਵਾਰੀ ਇਹਨੂੰ ਕੁੱਟ ਪਈ ਸੀ, ਉਦੋਂ ਉਹਦਾ ਡਿਸਓਰੀਐਂਟਡ ਸੀਗਾ। ਟੋਟੈਲਿਟੀ ਆਫ ਸਰਕਮਸਟੈਂਸਸ ਤੋਂ ਦੇਖਣਾ ਕਿ ਜੇ ਇੱਕ ਅੱਧੀ ਚੀਜ਼ ਗਲਤ ਵੀ ਬੰਦਾ ਕਹਿ ਦੂਗਾ, ਲਾਅ ਇਹ ਕਹਿੰਦਾ ਕਿ ਜੇ ਆਪਣੇ ਬਾਰੇ ਨਹੀਂ ਤਾਂ ਬੰਦਾ ਕਿਸੇ ਹੋਰ ਦੇ ਬਾਰੇ ਜੇ ਕੋਈ ਚੀਜ਼ ਮਿਸ ਕਰਦਾ ਹੈਗਾ, ਓਮਿਸ਼ਨ ਕਰਦਾ ਹੈਗਾ, ਉਹਨੂੰ ਟੋਟੈਲਿਟੀ ਆਫ ਸਰਕਮਸਟੈਂਸ, ਮਤਲਬ ਸਾਰੇ ਸਬੂਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦਾ ਕੇਸ ਅਪਰੂਵ ਹੋਣਾ ਚਾਹੀਦਾ। ਜੱਜ ਕਹਿੰਦਾ ਮੈਂ ਐਗਰੀ ਕਰਦਾ, ਪਰ ਕਹਿੰਦਾ ਇਹ ਜਿਹੜਾ ਇਹਦਾ ਐਫੀਡੇਵਿਟ ਹੈ ਕਹਿੰਦਾ ਡਾਊਟ ਕਾਸਟ ਕਰਦਾ ਕਿ ਇਹ ਬੰਦਾ ਸੱਚ ਬੋਲਦਾ। ਪਰ ਕਹਿੰਦਾ ਕਿ ਜਿਹੜਾ ਲਾਅ ਇਹ ਕਹਿੰਦਾ ਕਿ ਜੇ ਮੈਜੋਰਟੀ ਬੰਦੇ ਦੇ ਬਿਆਨ ਸਹੀ ਹੈ ਤਾਂ ਉਹਦੇ ਬੇਸ ਤੇ ਉਹਨੇ ਕੇਸ ਪਾਸ ਕੀਤਾ। ਪਰ ਹੁਣ ਜੇ ਉਹ ਬੰਦੇ ਦਾ ਪੁੱਛਿਆ ਜਾਵੇ ਯਾਰ ਜੇ ਤੇਰੇ ਤੂੰ ਐਫੀਡੇਵਿਟ ਲੈ ਰਿਹਾ, ਆਪ ਤੇਰੇ ਐਫੀਡੇਵਿਟ ਆ ਰਹੇ ਆ ਹਨਾ, ਉਹਨੂੰ ਪੜ੍ਹ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਕੌਣ ਆ ਕਿੱਦਾਂ, ਤਾਂ ਉਹਦੇ ਜਿਹੜੇ ਬੰਦੇ ਸੀਗੇ ਕਿ ਕਿਹਨੇ ਜਾਨ ਬਚਾਈ ਉਹਦੇ ਨਾਂ ਨਹੀਂ ਪਤਾ। ਹੁਣ ਲੋਕੀ ਕੀ ਕਹਿੰਦੇ ਆ ਕਿ ਉਹ ਸੁਣ ਲੈਂਦੇ ਇੱਧਰ ਉੱਧਰ ਆਪਣੇ ਯਾਰਾਂ ਦੋਸਤਾਂ ਤੋਂ। ਫੇਰ ਗੱਲ ਉਹੀ ਆਈ ਕਿ ਆਹ ਵਕੀਲ ਡਰਾਉਂਦਾ, ਪਰ ਏਦਾਂ ਆ ਗਈ ਜਿਹੜੇ ਫਿਰ ਜਦੋਂ ਬੰਦਾ ਕੁਰਸੀ ਤੇ ਬੈਠਦਾ ਫੇਰ ਮੈਂ ਕਿਹਾ ਫੇਰ ਨਹੀਂ ਯਾਰ ਦੋਸਤ ਚਿੱਤੇ ਆਉਂਦੇ। ਫੇਰ ਇਹੀ ਹੈਗੀ ਲੈ ਵੀ ਹੁਣ ਤਾਂ ਲੱਗਾ ਸਰਕਾਰੀ ਵਕੀਲ ਪੇਸ਼ ਹੋਇਆ, ਕੱਲੀ ਲਾਈਨ ਨੂੰ ਸਾਰਾ ਪੁੱਛ ਕੇ। ਤੇ
ਸੇਮ ਥਿੰਗ ਡਾਕਟਰਾਂ ਦੀਆਂ ਲੈਟਰਾਂ, ਉਹਨਾਂ ਨੇ ਸਾਰਾ ਉਹਦੇ ਵਿੱਚ ਕੀ ਐਕਸਰੇ ਕੀਤਾ ਸੀਗਾ, ਨਹੀਂ ਕੀਤਾ ਸੀ। ਬੰਦਾ ਹੁਣ ਘਾਬਰ ਗਿਆ ਕਿ ਐਕਸਰੇ ਕਿੱਥੇ, ਐਕਸਰੇ ਕੀਤਾ ਸੀਗਾ ਮੋਢੇ ਤੇ ਕੀਤਾ ਸੀ, ਪੂਰੀ ਬੋਡੀ ਤੇ ਕੀਤਾ ਸੀ, ਉਹਨੂੰ ਕਿੱਦਾਂ ਪਤਾ ਤੇਰੇ ਮੋਢੇ ਤੇ ਸੱਟ ਲੱਗੀ ਆ? ਤਾਂ ਕਦੋਂ ਬੇਹੋਸ਼ ਹੋਇਆ ਸੀਗਾ, ਕਿੱਥੇ ਹੋਸ਼ ਆਈ, ਕਦੋਂ ਹੋਸ਼ ਆਈ, ਬਾਪੂ ਕਦੋਂ ਆ ਕੇ ਮਿਲਿਆ ਹਸਪਤਾਲ, ਹਨਾ। ਉਹ ਜਾਣ ਨੂੰ ਤਾਂ ਬੜੀ ਡਿਟੇਲ ਦੇ ਵਿੱਚ ਉਹ ਜਾ ਸਕਦੇ ਆ। ਸੋ ਇਦਾਂ ਕਿ ਆਪਣੇ ਕੇਸ ਦੀ ਤਿਆਰੀ ਜਿਹੜੀ ਆ ਉਹ ਬੰਦੇ ਨੂੰ ਪਹਿਲੀ ਜ਼ਿੰਮੇਵਾਰੀ ਆਪ ਜਿਹੜੀ ਉਹ ਲੈਣੀ ਪੈਣੀ ਆ। ਤੇ ਇਹ ਜਿਹੜੇ ਐਫੀਡੈਵਿਟ ਹੁੰਦੇ ਗਲਤ ਵੀ ਬਣਾ ਦਿੰਦੇ ਇੰਡੀਆ ਤੋਂ। ਹੁਣ ਉਹਦੇ ਬਾਰੇ ਕਈ ਵਾਰੀ ਗੱਲ ਹੋ ਗਈ ਆ ਕਿ ਸਭ ਤੋਂ ਬੈਸਟ ਉਹੀ ਹੈਗਾ ਆਪਣੇ ਹੱਥੀ ਜਿਹੜੇ ਘਰ ਦੇ ਤੁਹਾਡੇ ਲਿਖਣ, ਸੱਜਣ ਮਿੱਤਰ ਨਿੱਬਰ ਨੁੱਬਰ ਜਿੰਨੇ ਵੀ ਲਿਖਣ ਹੱਥੀ ਲਿਖਣ, ਇੱਕੋ ਪੈਰਾਗ੍ਰਾਫ ਭਾਵੇਂ ਲਿਖਣ ਕਿ ਆਹ ਚੀਜ਼ ਮੈਂ ਬੋਲਣੀ ਹੈ, ਹਨਾ। ਉਹਨੂੰ ਸਾਈਨ ਕਰਨ, ਉਹਨੂੰ ਟਰਾਂਸਲੇਟ ਕਰਾਓ, ਟਰਾਂਸਲੇਟ ਦੀ ਸਰਟੀਫਿਕੇਸ਼ਨ ਲਓ, ਉਹ ਸਭ ਤੋਂ ਬੈਸਟ ਆ। ਉਹਦੇ ਵਿੱਚ ਇਦਾਂ ਕਿ ਕੇਸ ਦੇ ਵਿੱਚ ਕੋਈ ਗਲਤੀ ਹੋਣ ਦੀ ਗੁੰਜਾਇਸ਼ ਨਹੀਂ, ਕਿਉਂਕਿ ਸਾਰਿਆਂ ਨੇ ਆਪਣੀ ਆਪਣੀ ਓਰੀਜਨਲ ਚੀਜ਼ ਲਿਖੀ ਹੈ। ਔਰ ਜੇ ਜਾ ਕੇ ਤੁਸੀਂ ਕਹੋਗੇ ਕਿਸੇ ਤੋਂ ਕਹਾਣੀ ਲਿਖਾਣੀ, ਉਹਨੇ ਕਰਨਾ ਉਹਨੇ ਵਿੱਚ ਜੀ 1984 ਜਿੱਦਾਂ ਹੋਇਆ ਜੀ, ਪੰਜਾਬ ਦੀ ਵੰਡ, ਪਾਣੀਆਂ ਦੇ ਮੁੱਦੇ, ਕਾਲੇ ਕਾਨੂੰਨ, ਉਹ ਬੰਦਾ ਪੁੱਛਦਾ ਕਾਲੇ ਕਾਨੂੰਨ ਕੀ ਹੈ, 3 ਨਾਂ ਲੈ ਬੰਦੇ ਨੂੰ, ਨਾਂ ਲੈਣੇ ਹਨ, ਹਨਾ। ਸੋ ਇਹ ਰਿਕੁਆਇਰਮੈਂਟ ਨਹੀਂ ਹੈਗੀ, ਪਰ ਇਹ ਹੈ ਕਿ ਜੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਆ, ਤੁਹਾਨੂੰ ਪਤਾ ਵੀ ਹੋਣੀ ਚਾਹੀਦੀ ਹੈ ਕੀ ਹੈ। ਨਹੀਂ ਬਿਲਕੁਲ, ਜੇ ਨਹੀਂ ਧਿਆਨ ਰੱਖੋਗੇ, ਉਹੀ ਭੇਡ ਚਾਲ ਦੇ ਵਿੱਚ ਫਸੋਗੇ, ਕੁਝ ਡਿਫਰੈਂਟ ਨਹੀਂ ਕਰੋਗੇ, ਤੇ ਫਿਰ ਮੈਟਰ ਆਫ ਆਰ ਕੇ ਦੀ ਫਾਈਲੀ ਸਿਮਿਲੈਰਿਟੀ ਆਫ ਕਲੇਮਸ ਜੇ ਆਉਂਦਾ ਆ, ਜੋ ਕਿ ਹੁਣ ਤੇਜ਼ੀ ਦੇ ਨਾਲ ਵੱਧ ਰਿਹਾ, ਤੇ ਫਿਰ ਤੁਹਾਡਾ ਹੀ ਕੇਸ ਜਿਹੜਾ ਕਮਜ਼ੋਰ ਇਸ ਦੇ ਵਿੱਚ ਉਹ ਹੁੰਦਾ ਆ। ਚਾਹੇ ਤੁਹਾਡਾ ਸਹੀ ਆ, ਤੁਸੀਂ ਆਪਣੇ ਵੱਲੋਂ ਸਭ ਕੁਝ ਸਹੀ ਵੀ ਜਿਹੜਾ ਉਹ ਦੱਸ ਰਹੇ ਆ, ਪਰ ਉਹ ਫਿਰ ਅਦਾਲਤ ਉਸ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਜਿਹੜੀ ਉਹ ਦੇਖਦੀ ਆ। ਸੋ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ। ਸਿਚੁਏਸ਼ਨ ਜਿਹੜੀ ਆ ਉਹ ਤੁਹਾਨੂੰ ਧਿਆਨ ਨਾਲ ਕਰਨੀ ਚਾਹੀਦੀ ਆ। ਤੁਸੀਂ ਕਲਾਇੰਟ ਟਰਾਇਲ ਪ੍ਰੈਪਰੇਸ਼ਨ ਦੀ ਗੱਲ ਕਰ ਰਹੇ ਸੀ ਅਟਾਰਨੀ ਟਿਰਕੈਣਾ ਜੀ, ਵੀ ਚਲੋ ਤਿਆਰੀ ਕਰਦੇ ਆ, ਜਦੋਂ ਤਰੀਕ ਅਚਾਨਕ ਅੱਗੇ ਪੈ ਜਾਂਦੀ ਹੈ ਫਿਰ ਦੁਬਾਰਾ ਬੜੀ ਮੁਸ਼ਕਿਲ ਆਉਂਦੀ ਆ, ਪਰ ਫਿਰ ਵੀ ਇਸ ਦੇ ਬਾਵਜੂਦ ਜਦੋਂ ਕਲਾਇੰਟ ਟਰਾਇਲ ਪ੍ਰੈਪਰੇਸ਼ਨ ਹੋ ਰਹੀ ਹੈ, ਜਦੋਂ ਤਿਆਰੀ ਤੁਸੀਂ ਕਰਵਾਉਂਦੇ, ਤੁਹਾਡੀ ਫਰਮ ਕਰਾ ਰਹੀ ਹੈ ਤੁਹਾਡੇ ਕਲਾਇੰਟਸ ਨੂੰ, ਤਾਂ ਕਿਹੜੇ ਇਸ਼ੂਜ਼ ਅਜੇ ਵੀ ਤੁਹਾਨੂੰ ਜਿਹੜੇ ਸਾਹਮਣੇ ਦੇਖਣੇ ਪੈ ਰਹੇ ਆ? ਭਾਈ ਮੈਂ ਕਈ ਕਾਮਨ ਮੁੱਦੇ ਦੱਸਦਾ ਕਿੱਦਾਂ ਕਿ ਪਾਰਟੀ ਕਦੋਂ, ਕਿਹਨੇ ਦੱਸਿਆ ਪਾਰਟੀ ਬਾਰੇ ਜੀ? ਪਿਓ ਨੇ ਦੱਸਿਆ, ਦਾਦੇ ਨੇ ਦੱਸਿਆ। ਅੱਛਾ ਜੀ, ਉਹਨਾਂ ਨੇ ਕਦੋਂ ਜੁਆਇਨ ਕੀਤੀ? ਉਹਨਾਂ ਨੇ ਸ਼ੁਰੂ ਤੋਂ ਜੁਆਇਨ ਕੀਤੀ ਹੈ। ਸ਼ੁਰੂ ਤੋਂ ਕਦੋਂ ਤੋਂ? ਹੁਣ ਸ਼ੁਰੂ ਤੋਂ ਕਦੋਂ ਤੋਂ ਤਾਂ ਫੇਰ ਬੰਦਾ ਸੋਚੀ ਪੈ ਗਿਆ ਕਿ ਯਾਰ ਸ਼ੁਰੂ ਤੋਂ ਕਦੋਂ ਤੋਂ, ਪਾਰਟੀ ਬਣੀ ਕਦੋਂ ਆ? ਫਿਰ ਬੰਦੇ ਨੂੰ ਪਾਰਟੀ ਦਾ ਨਹੀਂ ਪਤਾ ਕਿ ਭਾਈ ਪਾਰਟੀ ਬਣੀ ਕਦੋਂ ਆ, ਹਨਾ, ਕਿਹੜੇ ਸਾਲ 'ਚ ਪਾਰਟੀ ਬਣੀ ਹੈ। ਠੀਕ ਹੈ। ਸੇਮ ਹੁਣ ਮਾਨ ਪਾਰਟੀ ਕਦੋਂ ਬਣੀ ਆ, ਇਨੈਲੋ ਪਾਰਟੀ ਕਦੋਂ ਬਣੀ ਆ, ਉਹ ਨਹੀਂ ਪਤਾ। ਉਹਦੀਆਂ ਅੱਛਾ ਹਰਿਆਣਾ ਸਟੇਟ ਦੇ ਵਿੱਚ ਕਿੰਨੀਆਂ ਸੀਟਾਂ ਇਸ ਵੇਲੇ ਹੈਗੀਆਂ? ਚੱਲ ਜੇ ਇੱਕੋ ਸੀਟ ਆ, ਕੌਣ ਉਹ ਸੀਟ ਤੇ ਖੜਾ? ਤੇ ਮਤਲਬ ਕਿ ਜਿਹੜੇ ਬੇਸਿਕ ਜਿਹੜਾ ਪੋਲੀਟੀਕਲ ਢਾਂਚਾ, ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਕਿਹੜੇ ਹਲਕੇ ਤੋਂ ਜਿੱਤਿਆ, ਕਿਹੜੀ ਪੋਜੀਸ਼ਨ ਤੇ ਜਿੱਤਿਆ, ਐਮਐਲਏ ਤੇ ਜਿੱਤਿਆ, ਐਮਪੀ ਤੇ ਜਿੱਤਿਆ। ਸੋ ਹੁਣ ਡਾਊਟ ਆ ਗਿਆ ਨਾ ਉੱਥੇ। ਉਹਨੇ ਕਹਿਣਾ ਯਾਰ ਤੈਨੂੰ ਇਹ ਨਹੀਂ ਪਤਾ ਕਿ ਬੰਦਾ ਐਮਐਲਏ ਹੈ ਕਿ ਐਮਪੀ ਹੈ, ਤੂੰ ਕਹਿ ਰਿਹਾ ਮੈਂ ਐਕਟਿਵ ਵਰਕਰ ਬਹੁਤ ਸੀਗਾ। ਤੇ ਸੇਮ ਥਿੰਗ ਜਿਹੜੀ ਹੁਣ ਮਤਲਬ ਤੁਸੀਂ ਹੈਰਾਨ ਕਿ 84 ਦੇ ਵਿੱਚ ਕੀ ਹੋਇਆ, ਪ੍ਰਧਾਨ ਮੰਤਰੀ ਕੌਣ ਸੀਗਾ ਉਦੋਂ, ਕਿਹੜੀ ਡੇਟ ਨੂੰ, ਕਿਹੜੀਆਂ ਡੇਟਾਂ ਜਿਹੜੀਆਂ ਮੇਨ ਤੁਸੀਂ ਕਹਿੰਦੇ ਕਿ ਐਡਾ ਵੱਡਾ ਮੁੱਦਾ ਹੈਗਾ, ਸਭ ਤੋਂ ਵੱਡਾ ਮੁੱਦਾ ਹੈਗਾ, ਇਹਦੀਆਂ ਡੇਟਸ ਕੀ ਸੀਗੀਆਂ ਆਪਰੇਸ਼ਨ ਦੀਆਂ, ਉਹ ਨਹੀਂ ਪਤਾ, ਹਨਾ। ਤੇ ਤੁਹਾਡੇ ਹਲਕੇ ਚੋਂ ਕਿਹੜਾ ਮੈਂਬਰ ਖੜਦਾ ਵਾ ਤੁਹਾਡੀ ਪਾਰਟੀ ਲਈ, ਤੁਹਾਡੇ ਹਲਕੇ ਚੋਂ ਕਿਹੜਾ ਮੈਂਬਰ ਖੜਦਾ ਵਾ, ਉਹਦਾ ਫਿਰ ਉਹ ਪੁੱਛੂਗਾ ਤੈਨੂੰ ਇਹਦਾ ਨਾਂ ਕਿੱਦਾਂ, ਤੇ ਆਖਰੀ ਵਾਰੀ ਕਦੋਂ ਖੜਿਆ ਸੀਗਾ, ਕਿਹੜੀ ਪੋਸਟ ਤੇ ਖੜਾ ਸੀਗਾ, ਕਿਹੜੀ ਇਲੈਕਸ਼ਨ ਲਈ ਖੜਾ ਸੀਗਾ, ਹਨਾ। ਉਹ ਜਿਹੜੇ ਸਵਾਲ ਆ, ਇਹ ਜਿਹੜੇ ਇੰਪੋਰਟੈਂਟ ਸਵਾਲ ਆ। ਹੁਣ ਪਹਿਲੇ ਚ ਉਹਨਾਂ ਜਾਣਨਾ ਕਿ ਤੇਰੇ ਜਿਹੜੇ ਬਿਆਨ ਆ ਇਹ ਕਿੱਦਾਂ ਬਣੇ ਆ, ਰਾਈਟ। ਹੁਣ ਬਿਆਨ ਕਿੱਦਾਂ ਬਣਿਆ, ਜ਼ਿਆਦਾ ਬੰਦਾ ਕਹੂਗਾ ਭਾਈ ਮੈਂ ਆਪ ਲਿਖੇ ਸੀਗੇ ਤੇ ਮੇਰੇ ਅੱਗੋਂ ਟਰਾਂਸਲੇਟਰ ਨੇ ਟਰਾਂਸਲੇਟ ਕਰਾਏ ਸੀ, ਜਾਂ ਮੈਂ ਗਿਆ ਸੀਗਾ ਇੰਟਰਪ੍ਰੇਟਰ ਕੋਲ, ਇੰਟਰਪ੍ਰੇਟਰ ਨੇ ਮੇਰੇ ਇੰਗਲਿਸ਼ ਲਿਖ ਕੇ ਦਿੱਤੇ, ਮੈਂ ਆਪਣੇ ਵਕੀਲ ਨੂੰ ਦਿੱਤੇ। ਜਾਂ ਬੰਦਾ ਕਹੂਗਾ ਕਿ ਭਾਈ ਮੈਂ ਆਪਣੇ ਵਕੀਲ ਦੇ ਦਫ਼ਤਰ ਗਿਆ ਸੀਗਾ, ਮੈਂ ਇਹਨਾਂ ਨੂੰ ਆਪਣੇ ਮੂੰਹ ਬੋਲਿਆ, ਇਹਨਾਂ ਨੇ ਲਿਖੇ ਤੇ ਮੈਨੂੰ ਪੜ੍ਹ ਕੇ ਸੁਣਾਏ, ਰਾਈਟ। ਉਹ ਹੁਣ ਬੰਦਾ ਉੱਤੇ ਉਲਝਿਆ ਰਹਿੰਦਾ ਕਿ ਉਹਨੂੰ ਲੱਗਦਾ ਕਿ ਸਵਾਲ ਪਤਾ ਨਹੀਂ ਕੀ ਪੁੱਛ ਲਿਆ ਮੇਰੇ ਤੋਂ। ਉਹ ਕਹਿੰਦਾ ਕਿ ਆਹ ਬਿਆਨ ਕਿੰਨੇ ਬਣਾਇਆ? ਉਹ ਬੰਦਾ ਕਹਿੰਦਾ ਇਹ ਮੇਰੇ ਹੀ ਆ, ਮੈਂ ਆਪ ਹੀ ਬਣਾਇਆ। ਉਹ ਕਹਿੰਦਾ ਤੈਨੂੰ ਇੰਗਲਿਸ਼ ਆਉਂਦੀ ਆ? ਕਹਿੰਦਾ ਇੰਗਲਿਸ਼ ਨਹੀਂ ਆਉਂਦੀ। ਕਹਿੰਦਾ ਇੰਗਲਿਸ਼ ਫਿਰ ਕਿੱਦਾਂ ਬਣਾਏ? ਫਿਰ ਉਹ ਸੋਚੀ ਮੈਂ, ਅੱਛਾ ਮੈਂ ਲਿਖੇ ਸੀਗੇ। ਉਹ ਕਹਿੰਦਾ ਫਿਰ ਲਿਖਤੀ ਵਾਲਾ ਕਿੱਥੇ? ਹੁਣ ਲਿਖੇ ਤਾਂ ਹੈ ਨਹੀਂ। ਸੋ ਏਦਾਂ ਕਿ ਪਹਿਲਾਂ ਭਾਈ ਕਿੱਦਾਂ ਬਿਆਨ ਬਣਿਆ, ਜੋ ਹੋਇਆ ਉਹੀ ਦੱਸਣਾ, ਝੂਠ ਨਹੀਂ ਦੱਸਣਾ। ਆਹ ਮੇਰੇ ਬੱਚੇ ਬਣਾਇਆ, ਇਹਨੂੰ ਮੈਂ ਦੱਸਿਆ, ਹਨਾ। ਜੇ ਆਹ ਸਿਚੁਏਸ਼ਨ ਆ, ਜੇ ਇੰਟਰਪ੍ਰੇਟਰ ਤੋਂ ਕਰਾਇਆ ਉਹਦਾ ਦੱਸਣਾ। ਸੋ ਇਹ ਕੰਮਾਂ 'ਚ ਫਸਣ ਦੀ ਲੋੜ ਨਹੀਂ। ਅਦਾਲਤ ਤੁਹਾਨੂੰ ਪੂਰੀ ਇਜਾਜ਼ਤ ਦਿੰਦੀ ਆ, ਭਾਵੇਂ ਤੁਸੀਂ ਆਪ ਲਿਖੋ, ਆਪਣੇ ਦੋਸਤ ਕੋਲ ਲਿਖਾਓ, ਵਕੀਲ ਲਿਖੇ, ਐਜ਼ ਲੌਂਗ ਐਜ਼ ਤੁਹਾਨੂੰ ਪੜ੍ਹ ਕੇ ਸੁਣਾਏ ਆ, ਸਾਰਾ ਸੱਚ ਆ ਤਾਂ ਇਟਸ ਆਲ ਗੁੱਡ, ਹਨਾ। ਦੂਜੀ ਚੀਜ਼ ਹੁਣ ਕੀ ਆ ਕਿ ਕਈ ਵਾਰੀ ਬਾਰਡਰ ਵਾਲੇ ਜਿਹੜੇ ਬਿਆਨ ਆ ਉਹ 'ਚ ਕਾਫੀ ਗਲਤੀ ਜਿਹੜੀ ਹੁੰਦੀ ਹੈ, ਹਨਾ। ਤੇ ਬਾਰਡਰ ਵਾਲੇ ਬਿਆਨ 'ਚ ਹੁਣ ਜੱਜ ਕਹਿ ਰਿਹਾ ਕਿ ਗਲਤ ਆ, ਵਕੀਲ ਸਵਾਲ ਪੁੱਛਦਾ ਕਿ ਯਾਰ ਬਾਰਡਰ ਤੇ ਕਿੱਦਾਂ ਦੀ ਸਿਚੁਏਸ਼ਨ 'ਚ ਸੀ, ਤੈਨੂੰ ਉਹਦੀ ਗੱਲ ਸਮਝ ਆ ਰਹੀ ਸੀ? ਆਹੋ ਆ ਰਹੀ ਸੀ। ਉਹਨੇ ਤੈਨੂੰ ਟਾਈਮ
ਦਿੱਤਾ ਸੀਗਾ ਸਾਰਾ ਕੁਝ ਆਪਣਾ ਦਾ? ਹਾਂਜੀ ਹਾਂਜੀ ਬਿਲਕੁਲ ਟਾਈਮ ਦਿੱਤਾ ਹੈਗਾ। ਮਾਹੌਲ ਕਿੱਦਾਂ ਦਾ ਹੈਗਾ? ਬਹੁਤ ਵਧੀਆ ਹੈਗਾ, ਬਹੁਤ ਵਧੀਆ ਹੈਗਾ। ਮੇਰਾ ਵੀਰ ਜੇ ਬਹੁਤ ਵਧੀਆ ਹੈਗਾ ਤਾਂ ਫਿਰ ਬਿਆਨ ਗਲਤ ਕਿੱਦਾਂ ਹੈਗੇ ਤੇਰੇ? ਤੂੰ ਹੁਣ ਕੁਝ ਕਹੀ ਜਾਂਦਾ ਹੈਨਾ। ਉਹਦਾ ਤੈਨੂੰ ਉੱਥੇ ਪੁੱਛਿਆ ਜਾ ਰਿਹਾ ਕਿ ਭਾਈ ਕੋਈ ਪ੍ਰੋਬਲਮ ਸੀਗੀ ਉਹਦੇ ਵਿੱਚ, ਕਿ ਕੋਈ ਛੇਤੀ ਛੇਤੀ ਤੇਰੀ ਇੰਟਰਵਿਊ ਲੈਂਦੇ ਸੀਗੇ, ਕਿ ਕਿੱਦਾਂ? ਹੁਣ ਜਨਤਾ ਦਾ ਕੀ ਆ ਕਿ ਜੋ ਦਿਲ ਚ ਆਇਆ ਉੱਥੇ ਚੱਲ ਵੇ ਬੋਲਦਾ। ਏਦਾਂ ਨਹੀਂ ਕੋਈ ਸਵਾਲ ਤੁਹਾਨੂੰ ਪੁੱਛਿਆ ਗਿਆ, ਕੋਈ ਫਨ ਲਈ ਨਹੀਂ ਪੁੱਛਿਆ ਗਿਆ। ਅਦਾਲਤ ਦਾ ਟਾਈਮ ਬਹੁਤ ਕੀਮਤੀ ਆ, ਉਹਨਾਂ ਨੇ ਨੈਰੋ ਡਾਊਨ ਕੀਤੇ ਆ ਮੁੱਦੇ। ਇੱਕ ਇੱਕ ਸਵਾਲ ਤੁਹਾਡੇ ਕੋਲ ਜਿਹੜਾ ਪੁੱਛਿਆ ਗਿਆ ਉਹਦਾ ਅੱਗੇ ਲਿੰਕ ਅੱਗੇ ਜੁੜਨਾ ਵਾ। ਸੋ ਤੁਹਾਨੂੰ ਜੇ ਕੋਈ ਪੁੱਛਿਆ ਜਾ ਰਿਹਾ ਤਾਂ ਪਹਿਲਾਂ ਮਤਲਬ ਸਮਝੋ ਕਿ ਕਿਉਂ ਪੁੱਛਿਆ ਜਾ ਰਿਹਾ, ਕਿਉਂ ਬਾਰਡਰ ਬਾਰੇ ਪੁੱਛਿਆ ਜਾ ਰਿਹਾ, ਕਿਉਂ ਤੁਹਾਡਾ ਵਕੀਲ ਤੁਹਾਨੂੰ ਪੁੱਛ ਰਿਹਾ ਕਿ ਬਾਰਡਰ ਤੇ ਕਿੱਦਾਂ ਦੀ ਇੰਟਰਵਿਊ ਸੀਗੀ। ਦੁਬਾਰਾ ਤੈਨੂੰ ਲੱਗਿਆ ਕਿ ਤੇਰੀ ਸਪੀਡ ਸਹੀ ਸੀਗੀ, ਰਸ਼ਡ ਸੀਗੀ, ਆਰਾਮ ਨਾਲ ਕਰ ਰਹੇ ਸੀ। ਸੋ ਤੁਹਾਡੇ ਕੋਲ ਇੱਕ ਮੌਕਾ ਹੁੰਦਾ ਆਪਣਾ। ਏਦਾਂ ਕਈ ਵਾਰੀ ਸਾਡੇ ਕੋਲ ਆਉਂਦੇ ਕਿ ਪੁਰਾਣੇ ਵਕੀਲ ਵਾਲੇ ਬਿਆਨ ਆ ਤੇ ਨਵਾਂ ਹੁਣ ਜਿਹੜਾ ਬੰਦਾ ਦੇ ਰਿਹਾ ਉਹ 'ਚ ਫਰਕ ਆ। ਕਿਉਂ ਫਰਕ ਆ? ਪੁਰਾਣੇ ਵਕੀਲ ਨੂੰ ਕਿੰਨੀ ਵਾਰੀ ਮਿਲਿਆ, ਉਹਦੇ ਆਫਿਸ ਨੇ ਬਿਆਨ ਕਿੱਦਾਂ ਬਣਾਏ, ਤੈਨੂੰ ਪੜ੍ਹ ਕੇ ਸੁਣਾਏ ਕਿ ਨਹੀਂ ਸੁਣਾਏ, ਤੇਰੇ ਸਿਗਨੇਚਰ ਕਿਉਂ ਆ ਲਾਸਟ ਪੇਜ ਤੇ ਜੇ ਪੜ੍ਹ ਕੇ ਨਹੀਂ ਸੁਣਾਏ, ਤੇ ਵਕੀਲ ਕਿਉਂ ਚੇਂਜ ਕੀਤਾ ਤੂੰ, ਹਨਾ। ਸੋ ਤੁਹਾਡੇ ਕੋਲ ਆਪਣੇ ਮੌਕੇ ਜਿਹੜੇ ਹੁੰਦੇ ਆ ਕਿ ਜੇ ਪੁਰਾਣਾ ਕੁਝ ਗਲਤ ਆ ਉਹਨੂੰ ਤੁਸੀਂ ਕੋਰਟ ਨੂੰ ਦੱਸ ਸਕਦੇ ਆ। ਹੁਣ ਕਿ ਭਾਈ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਕਿ ਮੇਰੀ ਆਹ ਚੀਜ਼ ਉਹ 'ਚ ਆਹ ਲਿਖੀ ਹੈ, ਇਹਦੇ ਵਿੱਚ ਆਹ ਲਿਖੀ ਆ, ਪਰ ਮੇਰਾ ਆਹ ਕਾਰਨ ਸੀਗਾ। ਤੁਸੀਂ ਆਪਣੇ ਕਾਰਨ ਦੱਸ ਦਿੰਦੇ ਆ ਤਾਂ ਕੋਰਟ ਉਹਨਾਂ ਸਹਿਮਤ ਹੋ ਜਾਂਦਾ ਕਿ ਚੱਲ ਠੀਕ ਆ, ਬੰਦਾ ਆਪਣੇ ਆਪ ਹੀ ਦੱਸ ਰਿਹਾ, ਹਨਾ। ਬਿਆਨ ਉਤੋਂ ਜਿਹੜਾ ਸਾਡੇ ਨਾਲ ਤੁਹਾਡੀ ਫਾਈਨਲ ਟਰਾਇਲ ਪ੍ਰੈਪ ਹੁੰਦੀ ਆ, ਉਹ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਭਾਜੀ ਅੱਜ ਦੀ ਡੇਟ ਦੇ ਵਿੱਚ ਵੀ ਬੰਦਾ ਸਾਡੇ ਕੋਲ ਇੱਕ ਆਇਆ, ਉਹ ਕਹਿੰਦਾ ਯਾਰ ਤੁਸੀਂ ਤਾਂ ਮਤਲਬ ਕੋਈ ਹਜ਼ਾਰਾਂ ਚੋਂ ਇੱਕ ਕਲਾਇੰਟ ਹੋਣਾ ਜਿਹੜਾ ਕਈ ਵਾਰੀ ਅਨਰੀਜ਼ਨੇਬਲ ਹੋ ਜਾਂਦਾ ਕਿ ਉਹਨੇ ਪਹਿਲਾਂ ਆਂਦੇ ਕਿ ਯਾਰ ਮੇਰਾ ਤਾਂ ਭਾਜੀ ਬਣਿਆ ਹੋਇਆ ਸੀਗਾ ਕੇਸ ਸਾਰਾ ਅਸਾਈਲਮ ਆਫਿਸ ਦੇ ਵਿੱਚ, ਤੁਸੀਂ ਤਾਂ ਕਿਤੇ ਨਹੀਂ ਕੱਖ। ਤੇ ਫੇਰ ਵਿੱਚ ਜਾ ਕੇ ਨਹੀਂ, ਹਾਂ ਜੀ ਤੁਸੀਂ ਬੜੀ ਮਿਹਨਤ ਕੀਤੀ, ਏਦਾਂ ਕੀਤਾ ਓਦਾਂ ਕੀਤਾ। ਜਦੋਂ ਉਹਨੂੰ ਬੰਦੇ ਨੇ ਪੁੱਛਿਆ ਕਿ ਰੀਲੋਕੇਟ ਕਿਉਂ ਨਹੀਂ ਹੋ ਸਕਦਾ ਦੂਜੀ ਸਟੇਟ ਦੇ ਵਿੱਚ, ਤੇ ਮੈਂ ਤਾਂ ਜੀ ਤੁਹਾਡਾ 3 ਸਾਲ ਦਾ ਪ੍ਰੋਗਰਾਮ ਸੁਣ ਰਿਹਾ, ਰੀਲੋਕੇਟ ਕਿਉਂ ਨਹੀਂ ਹੋ ਸਕਦਾ? ਉਹ ਜੀ ਆਧਾਰ ਕਾਰਡ, ਪੈਨ ਕਾਰਡ ਉਹਨਾਂ ਟਰੈਕ ਕਰ ਲੈਂਦੇ ਆ। ਮੈਂ ਕਿਹਾ ਯਾਰ ਹੁਣ ਜਿਹੜਾ ਬੰਦਾ ਉਹ ਕਹਿੰਦਾ ਕਿ ਕੀਤਾ ਹੀ ਨਹੀਂ ਤੁਸੀਂ ਕੁਛ, ਤੇ ਉਹ ਆ। ਤੇ ਮੈਂ ਕਿਹਾ ਯਾਰ ਇਹ ਤਾਂ ਦੂਜੇ ਜਿਹੜੇ ਸਾਡੇ ਨਹੀਂ ਵੀ ਕਲਾਇੰਟ ਆ ਉਹ ਵੀ ਫੋਨ ਕਰਕੇ ਰੇਡੀਓ ਸ਼ੋਅ ਤੇ ਕਹਿ ਦਿੰਦੇ ਆ ਕਿ ਯਾਰ ਤੁਹਾਡਾ ਸੁਣਿਆ ਸੀਗਾ, ਕੋਈ ਫਾਇਦਾ ਹੋ ਗਿਆ, ਤੂੰ ਅਜੇ ਆਧਾਰ ਕਾਰਡ, ਪੈਨ ਕਾਰਡ ਤੇ ਵੜਿਆ। ਸਾਰੇ ਦੇਸ਼ ਨੂੰ ਕਹਿ ਕੇ ਪਤਾ ਲੱਗ ਗਿਆ ਸਿੰਘ ਵਰਸਸ ਵਿਟੇਕਰ ਕੀ ਹੈਗਾ। ਤੇ ਜੱਦਾ ਕੀ ਆ ਕਿ ਉਹ ਜਿੱਦਾਂ ਨਾ ਹੁਣ ਕਿੱਥੋਂ ਆਉਂਦਾ ਉਹ ਜਿਹੜਾ ਪੁਰਾਣਾ ਕਿਤੇ ਵਕੀਲ ਜਾਂ ਟਰਾਂਸਲੇਟਰ ਕੀਤਾ ਨਾ, ਉਹਦੇ ਵਿੱਚ ਬਿਆਨਾਂ ਦੇ ਵਿੱਚ ਇੱਕ ਪੈਰਾਗ੍ਰਾਫ ਉਹਨੇ ਆਖਰੀ 'ਚ ਪਾਇਆ ਹੋਣਾ ਕਿ ਮੈਨੂੰ ਉਹਨਾਂ ਨੇ ਲੱਭ ਲੈਣਾ ਆਧਾਰ ਪੈਨ ਕਾਰਡ 'ਚ। ਉਹ ਹੁਣ ਬੰਦਾ ਤੋਤਿਆਂ ਵਾਂਗੂ ਨਾ ਕਿ ਉਹੀ ਪੜ੍ਹ ਲਿਆ ਮੈਂ, ਉਹੀ ਮੈਂ ਪਤਾ ਨਹੀਂ ਰੱਟਾ ਲਾ ਕੇ ਜਿੱਦਾਂ ਕੁੰਜੀਆਂ ਹੁੰਦੀਆਂ ਕਾਲਜ ਦੀਆਂ ਕਿ ਉਹੀ ਭੁੱਲਣਾ। ਉਹਨੂੰ ਕਿਹਾ ਤੂੰ ਇਹਨੂੰ ਭਰਾਵਾ ਇਹਨੂੰ ਸਾਈਡ ਤੇ ਰੱਖ ਦੇ, ਨਵਾਂ ਜਵਾਬ ਦੇ ਕਿੱਦਾਂ। ਜੇ ਆਧਾਰ ਕਾਰਡ ਪੈਨ ਕਾਰਡ ਦੀ ਗੱਲ ਕਰਦਾ, ਕਿੱਦਾਂ ਲੱਭੂਗੇ ਆਧਾਰ ਕਾਰਡ ਪੈਨ ਕਾਰਡ ਦੇ? ਉਹ ਜੀ ਉਹ ਨਹੀਂ ਮੈਨੂੰ ਪਤਾ, ਬਸ ਉਹਨਾਂ ਨੇ ਲੱਭ ਲੈਣਾ ਮੈਨੂੰ। ਮੈਂ ਕਿਹਾ ਇਹਨਾਂ ਜੱਜ ਸੈਟਿਸਫਾਈ ਨਹੀਂ ਹੁੰਦਾ, ਉਹ ਤੇਰੇ ਤੇ ਜ਼ਿੰਮੇਵਾਰੀ ਹੈ ਕਿ ਕਿੱਦਾਂ ਲੱਭ ਲੈਣਾ। ਬਸ ਜੀ ਆਧਾਰ ਕਾਰਡ ਪੈਨ ਕਾਰਡ ਸਾਰਿਆਂ ਨੂੰ ਲੱਭ ਲੈਂਦੇ ਆ। ਫਿਰ ਉਹਨੂੰ ਤੁਸੀਂ ਕਹੋ ਕਿ ਯਾਰ ਇਹਨੇ ਰਿਪੋਰਟ ਸਬਮਿਟ ਕਰਾਈ ਹੈ ਸਰਕਾਰ ਨੇ ਕਿ ਆਧਾਰ ਕਾਰਡ ਪੈਨ ਕਾਰਡ ਦੇ ਬੇਸ ਤੇ ਟਰੈਕ ਨਹੀਂ ਕਰਦੇ, ਇਹ ਤਾਂ ਜੀ ਪਤਾ ਨਹੀਂ ਉਹਨਾਂ ਨੇ ਲੱਭ ਲੈਣਾ ਬਸ ਮੈਨੂੰ ਕਿੱਦਾਂ ਵੀ, ਹਨਾ। ਸੋ ਉਹਦਾ ਮਤਲਬ ਹੈ ਕਿ ਤੁਸੀਂ ਕੋਰਟ ਨੂੰ ਜਵਾਬ ਨਹੀਂ ਦੇ ਰਹੇ ਸਵਾਲ ਦਾ, ਤੁਸੀਂ ਉਧਰਲੇ ਪਾਸੇ ਜਾ ਰਹੇ ਆ। ਤੇ ਹੁਣ ਜਿਹੜੀ ਇਹ ਆ ਬੇਸਿਕ ਨੌਲੇਜ ਕੀ ਆ ਕਿ ਜੇ ਤੁਸੀਂ ਸੁਣ ਕੇ ਆਉਂਦੇ ਆ, ਸਾਨੂੰ ਇੱਥੋਂ ਸੁਣ ਕੇ ਆ ਰਹੇ ਆ ਰੇਡੀਓ ਤੋਂ, ਸਾਡੀ ਇਹ ਵੀ ਐਕਸਪੈਕਟੇਸ਼ਨ ਹੈ ਕਿ ਭਾਈ ਜਿਹੜੇ ਬੇਸਿਕ ਜਿਹੜੇ ਹੁਣ ਕੀ ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ, ਹਨਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਨਹੀਂ ਪਤਾ, YouTube ਦੇ ਉੱਤੇ ਵੀਡੀਓ ਪਾਈ ਆ, ਲਾਸਟ ਨੇਮ ਪਾਓ ਸਾਡਾ, ਸਰਚ ਕਰੋ, ਤੁਹਾਡੇ ਕੋਲ 2-3 ਘੰਟੇ ਦਾ ਲੈਕਚਰ ਜਿਹੜਾ ਆ ਜਾਣਾ। ਹਾਂਜੀ। ਤੇ ਉਹਦੇ ਵਿੱਚ ਹੁਣ 2-3 ਘੰਟੇ ਦੀ ਤੁਹਾਨੂੰ ਜੇ ਇਨਫੋਰਮੇਸ਼ਨ ਹੈਗੀ ਆ ਰੀਲੋਕੇਸ਼ਨ ਕੀ ਆ, ਫ੍ਰੀ ਆਫ ਕਾਸਟ ਇੰਟਰਨੈਟ ਤੇ ਪਈ ਆ। ਜਿਹੜਾ ਵੀ ਤੁਹਾਡਾ ਵਕੀਲ ਆ, ਅਪੀਲਾਂ ਵਾਲੇ ਵੀ ਸਾਡੇ ਕੋਲ ਆਉਂਦੇ ਫੇਰ ਉਹੀ ਕਿ ਮੈਨੂੰ ਆਧਾਰ ਕਾਰਡ ਪੈਨ ਕਾਰਡ ਤੇ ਟਰੈਕ ਕਰ ਲੈਣਾ। ਉਹ ਹੋ ਚੁੱਕਾ 4 ਸਾਲ ਪਹਿਲਾਂ ਕੋਰਟ ਨੇ ਕਹਿ ਦਿੱਤਾ ਕਿ ਆਧਾਰ ਕਾਰਡ ਪੈਨ ਕਾਰਡ ਵਾਲੀ ਆਰਗੂਮੈਂਟ ਨਹੀਂ ਚੱਲਣੀ, ਹਨਾ। ਲੋਕੀ ਏਦਾਂ ਕਿ ਅਜੇ ਵੀ ਵਿੱਚ ਪੁਰਾਣੇ ਵਾਲੇ ਸਿਸਟਮ ਦੇ ਵਿੱਚ ਫਸੇ ਆ। ਸੋ ਏਦਾਂ ਕਿ ਲੇਟੈਸਟ ਕੇਸ ਲਾਅ ਕੀ ਹੈਗਾ, ਵਕੀਲ ਸਵਾਲ ਕੀ ਪੁੱਛ ਰਿਹਾ, ਉਹਦਾ ਜਵਾਬ ਬੰਦੇ ਨੂੰ ਦੇਣਾ ਆਉਣਾ ਚਾਹੀਦਾ। ਜੇ ਵਕੀਲ ਦੁਬਾਰਾ ਸਵਾਲ ਪੁੱਛ ਰਿਹਾ ਕਿ ਯਾਰ ਮੇਰਾ ਆਹ ਸਵਾਲ ਨਹੀਂ ਸੀਗਾ, ਮੈਂ ਦੁਬਾਰਾ ਸਵਾਲ ਪੁੱਛਦਾ, ਉਹ ਕਈ ਵਾਰੀ ਬੰਦਾ ਕੀ ਕਰਦਾ ਕਿ ਫੇਰ ਸੇਮ ਹੀ ਜਵਾਬ ਦੇ ਦਿੰਦਾ ਉਹਦਾ ਕੋਰਟ ਦਾ। ਤੇ ਜੱਜ ਇੱਕ ਅੱਧੀ ਵਾਰੀ ਮੌਕਾ ਦਿੰਦਾ, ਪਰ ਜੱਜ ਕਈ ਵਾਰੀ ਸਿੱਧੇ ਕਹਿ ਦਿੰਦੇ, ਕਹਿੰਦਾ ਮੇਰਾ ਜੱਜ ਨੇ ਹੁਣ ਸਾਡੇ ਕਲਾਇੰਟ ਨੂੰ ਕਹਿੰਦਾ ਕਿ ਮੈਂ ਬਹਿਸ ਨਹੀਂ ਕਹਿੰਦਾ ਤੇਰੇ ਨਾਲ ਕਰਨ ਆਇਆ ਇੱਥੇ, ਕਹਿੰਦਾ ਮੇਰਾ ਕੰਮ ਬਹਿਸ ਦਾ ਨਹੀਂ ਹੈਗਾ, ਮੇਰਾ ਕੰਮ ਹੈਗਾ ਤੈਨੂੰ ਸਵਾਲ ਪੁੱਛਣ ਦਾ। ਜੱਜ ਕਹਿੰਦਾ ਜਵਾਬ ਦੇ। ਜੱਜ ਨਾਲ ਤੁਹਾਡੀ ਬਹਿਸ ਨਹੀਂ ਹੈਗੀ ਕੋਈ ਉੱਥੇ, ਤੁਸੀਂ ਸਿਰਫ ਜਵਾਬ ਦੇ ਹੀ ਆ ਉੱਥੇ। ਤੇ ਉਹ ਪ੍ਰੋਸੈਸ ਚੱਲਦਾ। ਤੇ ਸਾਰੇ ਜਿਹੜੇ ਉਹਦੇ ਵਿੱਚ ਏਦਾਂ ਕਿ ਆਪਣੇ ਜਿਹੜੇ ਕੁਐਸਚਨ ਆ, ਜੇ ਨਹੀਂ ਪਤਾ ਲੱਗਦਾ, ਜਿਹੜਾ ਵੀ ਤੁਹਾਡਾ ਵਕੀਲ ਆ, ਤੁਸੀਂ ਲਿਖ ਕੇ ਲੈ ਜਾਓ ਕਿ ਆਹ ਮੇਰੇ 5 ਪੁਆਇੰਟ ਆ, ਮੈਨੂੰ ਸਮਝ ਨਹੀਂ ਇਹਦੀ ਕਿ ਰੀਲੋਕੇਸ਼ਨ ਕਿੱਦਾਂ ਕਿੱਦਾਂ। ਵਕੀਲ ਨੂੰ ਪੁੱਛ ਲਓ ਭਾਈ ਆਹ ਜਿਹੜੇ ਮੇਰੇ ਸਵਾਲ ਆ, ਮੈਨੂੰ ਇਹਦਾ ਪਤਾ ਨਹੀਂ ਕਿ ਕੀ ਲਾਅ ਕਹਿੰਦਾ, ਕਿੱਦਾਂ ਕਹਿੰਦਾ, ਮੈਨੂੰ ਐਕਸਪਲੇਨੇਸ਼ਨ ਕਰੋ। ਉਹ ਵਕੀਲ ਤੁਹਾਨੂੰ ਸਮਝਾ ਦੂਗਾ। ਵਕੀਲ ਲਈ ਵੀ ਸੌਖਾ ਕੰਮ ਹੈ ਨਾ। ਨਹੀਂ, ਬਿਲਕੁਲ ਤਿਆਰੀ ਚੱਜ ਨਾਲ ਕਰਿਆ ਕਰੋ, ਟਾਈਮ ਨਾਲ ਪਹੁੰਚਿਆ ਕਰੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ
ਮੈਟਰ ਇਵੈਂਚੁਅਲੀ ਜਿਹੜੀਆਂ ਉਹ ਕਰਦੀਆਂ। ਤੇ ਇੱਕ ਵਾਰੀ ਨਹੀਂ, ਆਪਾਂ ਕਈ ਵਾਰੀ ਜਿਹੜਾ ਦੱਸਿਆ, ਚਲੋ ਆਪਾਂ ਬਾਰ-ਬਾਰ ਤੁਹਾਨੂੰ ਯਾਦ ਦਿਵਾਉਂਦੇ ਰਹਿੰਦੇ ਹਾਂ, ਦੱਸਦੇ ਰਹਿੰਦੇ ਹਾਂ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ ਟਰਾਇਲ ਦੇ ਵਿੱਚ। ਵਧੀਆ ਢੰਗ ਦੇ ਨਾਲ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਜਿਹੜਾ ਲੈ ਕੇ ਜਾਓ। ਇਹ ਤੁਸੀਂ ਬੇਸਿਕਲੀ ਦਰਖਾਸਤ ਕਰ ਰਹੇ ਆ ਸਰਕਾਰ ਨੂੰ, ਉਸ ਅਦਾਲਤ ਨੂੰ, ਵੀ ਭਾਈ ਮੈਨੂੰ ਇੱਥੇ ਰਹਿਣ ਦਿੱਤਾ ਜਾਵੇ, ਮੈਨੂੰ ਅਸਾਈਲਮ ਜਿਹੜਾ ਉਹ ਦਿੱਤਾ ਜਾਵੇ। ਇਹ ਉਹਨਾਂ ਦੇ ਉੱਤੇ ਆ, ਤੁਸੀਂ ਆਪਣੇ ਬੈਸਟ ਬਿਹੇਵੀਅਰ ਤੇ ਬੈਸਟ ਤਿਆਰੀ ਦੇ ਨਾਲ ਜਿਹੜਾ ਉਹ ਉੱਥੇ ਜਾਣਾ ਆ। ਇਹ ਤੁਹਾਡਾ ਰਾਈਟ ਨਹੀਂ ਆ। ਰਾਈਟ ਸੀਗਾ ਤੁਹਾਡਾ ਜਿਹੜਾ ਅਸਾਈਲਮ ਅਪਲਾਈ ਕਰਨ ਦੇ ਲਈ, ਉਹਨਾਂ ਨੇ ਸੁਣਵਾਈ ਜਿਹੜੀ ਤੁਹਾਨੂੰ ਦੇ ਦਿੱਤੀ ਆ। ਅਸਾਈਲਮ ਦੇਣਾ ਨਹੀਂ ਦੇਣਾ ਉਹ ਫਿਰ ਵੀ ਉਹਨਾਂ ਦੀ ਮਰਜ਼ੀ ਆ, ਵੀ ਉਹਨਾਂ ਨੇ ਤੁਹਾਡਾ ਕੇਸ ਸੁਣ ਕੇ ਹੀ ਜਿਹੜਾ ਉਸ ਦੇ ਉੱਤੇ ਮਰਜ਼ੀ ਦੇ ਨਾਲ ਫੈਸਲਾ ਜਿਹੜਾ ਉਹ ਕਰਨਾ ਹੈਗਾ ਆ। ਤੇ ਅਟਾਰਨੀ ਟੇਕੇਣਾ ਜੀ, ਹੁਣ ਆਪਾਂ ਬਾਰਡਰ ਦੀ ਸਿਚੁਏਸ਼ਨ ਵੱਲ ਨੂੰ ਜੇ ਵਧੀਏ ਪ੍ਰੋਗਰਾਮ ਦੇ ਇਸ ਹਿੱਸੇ 'ਚ, ਤੇ ਨਾਲ ਹੀ ਸੌਰੀ ਆਪਾਂ ਪਹਿਲਾਂ ਦੱਸ ਨਹੀਂ ਸਕੇ, ਅੱਜ ਜਿਹੜੀਆਂ ਕਾਲਸ ਆ ਉਹ ਸਰੋਤਿਓ ਨਹੀਂ ਲੈ ਸਕਾਂਗੇ, ਮਾਫੀ ਚਾਹੁੰਦੇ ਹਾਂ। ਅੱਜ ਕਿਸੇ ਕਾਰਨਾਂ ਕਰਕੇ ਆਪਾਂ ਕਿਸੇ ਹੋਰ ਪਾਸੇ ਨੂੰ ਨਿਕਲਣਾ, ਸੋ ਕਾਲਸ ਨਹੀਂ ਹੋਣਗੀਆਂ। ਤੋਂ ਅਗਲੇ ਵੀਕ ਦੇ ਵਿੱਚ ਕਾਲਾਂ ਦਾ ਸਿਲਸਿਲਾ ਹੈ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਸੋ ਬਾਰਡਰ ਦੀ ਸਿਚੁਏਸ਼ਨ ਕੀ ਚੱਲ ਰਹੀ ਆ? 11 ਮਈ ਭੱਜੀ ਆਉਂਦੀ ਆ, ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਇਹ ਸਾਰੇ ਮੁੱਦੇ ਪੂਰੀ ਤਰ੍ਹਾਂ ਗਰਮਾਏ ਪਏ ਆ। ਖਬਰਾਂ ਆ ਰਹੀਆਂ ਵੀ ਲੋਕ ਬਹੁਤ ਇਕੱਠੇ ਹੋ ਰਹੇ ਆ ਬਾਰਡਰ ਦੇ ਉੱਤੇ, ਵੀ ਜਲਦੀ ਜਲਦੀ ਪਾਰ ਹੋ ਜਾਈਏ। ਬਾਰਡਰ ਦੇ ਉੱਤੇ 1500 ਫੌਜੀ ਘਲਾ ਦਿੱਤੇ ਆ, ਡਿਪਾਰਟਮੈਂਟ ਆਫ ਡਿਫੈਂਸ ਕਹਿੰਦੇ ਵੀ ਚਲੋ ਭੇਜੋ ਇਹਨਾਂ ਨੂੰ। ਕੀ ਸਥਿਤੀ ਹੈ ਜੀ ਬਾਰਡਰ ਦੀ? ਬਾਰਡਰ ਦੀ ਆਹੀ ਬਿਲਕੁਲ ਆਹੀ ਸਥਿਤੀ ਜਿਹੜੀ ਤੁਸੀਂ ਦੱਸ ਰਹੇ ਕਿ ਰਸ਼ ਪੈ ਰਿਹਾ ਵਾ। ਤੇ ਇੱਕੋ ਗੱਲ ਆ ਮੇਨ ਕਿ ਜਿਹੜਾ ਬੰਦਾ ਆ ਰਿਹਾ ਨਾ, ਹੁਣ ਜੇ ਤੁਸੀਂ ਜਿਹੜਾ ਬੰਦਾ ਉੱਥੇ ਤਾਂ ਏਜੰਟ ਦੀ ਗੱਲ ਸੁਣਦਾ ਕੀ ਕਹਿਣਾ ਵਾ ਬਾਰਡਰ ਤੇ, ਤਾਂ ਸਾਰੇ ਜਿਹੜੇ ਹੈਗੇ ਹੁਣ ਇਹਨਾਂ ਨੇ ਆਪਣਾ ਕੀ ਹੈਗਾ ਕਿ ਇਹਨਾਂ ਨੇ ਅਨਾਉਂਸ ਕਰਤਾ ਕਿ ਆਪਾਂ ਹੁਣ ਹਫ਼ਤੇ ਨਹੀਂ ਲਾਣੇ, ਕਹਿੰਦੇ ਆਪਾਂ ਦਿਨਾਂ 'ਚ ਘੰਟਿਆਂ 'ਚ ਹੀ ਕਹਿੰਦਾ ਵਾਪਸ ਮੋੜ ਦੇਣਾ। ਜਿਹੜੀ ਬਾਈਡਨ ਸਰਕਾਰ ਆ ਉਹਨਾਂ ਦੀ ਅਨਾਉਂਸਮੈਂਟ ਆ ਇਹ। ਉਹ ਹੁਣ ਅੰਦਾਜ਼ਾ ਹੀ ਲਾਇਆ ਜਾ ਸਕਦਾ, ਇਹਨਾਂ ਨੇ ਬਿਆਨ ਲੈਣੇ ਆ ਲੋਕਾਂ ਦੇ। ਸੋ ਬਿਆਨ ਦੇ ਵਿੱਚ ਕੀ ਆ ਕਿ ਇਹ ਨਹੀਂ ਕਿ ਹੁਣ ਤੁਹਾਡਾ ਉਹ ਹੁਣ ਕਈ ਵਾਰੀ ਕੀ ਹੁੰਦਾ ਕਿ ਏਜੰਟ ਨੇ ਜੇ 50 ਬੰਦੇ ਭੇਜੇ, ਉਹਨੇ 50 ਨੂੰ ਦੱਸ ਕੇ ਭੇਜਣਾ ਕਿ ਤੂੰ ਏਦਾਂ ਕਹਿਣਾ, ਉਹ ਸਾਰੇ 50 ਦੇ 50 ਇਕੱਠੇ ਲੈਣ ਜਾਣੇ, ਸੇਮ ਚੀਜ਼ ਕਹਿ ਦੇਣੀ ਹਨਾ। ਸੋ ਸਾਰਿਆਂ ਦਾ ਹੁਣ ਜਿਹੜਾ ਮੈਟਰ ਆਫ ਆਰਕੇ ਫਾਈਲਿੰਗ ਵਗੈਰਾ ਸਾਰੀਆਂ ਹੈਗੀਆਂ ਤੁਹਾਡੇ ਅਗੇਂਸਟ। ਤੁਹਾਨੂੰ ਆਪਣੇ ਕੇਸ ਦੇ ਫੈਕਟ, ਆਪਣੀਆਂ ਤਰੀਕਾਂ, ਡੇਟ ਕਦੋਂ ਜੁਆਇਨ ਕੀਤੀ ਸੀ, ਕੀ ਸੀਗੀ, ਹਮਲੇ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਤੇ ਤੁਹਾਡੇ ਜਿਹੜੇ ਬਿਆਨ ਆ ਉਹ ਬਾਰਡਰ ਤੇ ਸੋਲਿਡ ਹੋਣੇ ਚਾਹੀਦੇ ਆ। ਉਹਦੇ ਬੇਸ ਤੇ ਇਹਨਾਂ ਨੇ ਹੁਣ ਕਾਫੀ ਲੋਕੀ ਜਿਹੜੇ ਉਹ ਰਿਜੈਕਟ ਕਰਨੇ ਆ। ਬਾਕੀ ਥਰਡ ਕੰਟਰੀ ਵਾਲਾ ਬਿਆਨ ਤਾਂ ਦੇਖਾਂਗੇ ਜਦੋਂ ਮੌਕਾ ਲੱਗਦਾ, ਪਰ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਬਿਆਨ ਜਿਹੜੇ ਆਪਣੇ ਆ ਮੇਨ ਉਹ ਪੂਰੇ ਹੋਣੇ ਚਾਹੀਦੇ। ਉਹਦੇ ਵਿੱਚ ਜਿਹੜਾ ਤੁਹਾਨੂੰ ਏਜੰਟ ਭੇਜਣ ਵਾਲਾ ਉੱਤੇ ਨਹੀਂ ਤੁਸੀਂ ਰਿਲਾਈ ਕਰਨਾ। ਉਹਦਾ ਕੀ ਕੰਮ? ਉਹਦਾ ਕੰਮ ਤਾਂ ਇਹ ਹੈਗਾ ਕਿ ਉਹਨੇ ਤੁਹਾਡੇ ਕੋਲ ਪੈਸੇ ਲੈਣੇ, ਕਿ ਤੁਹਾਨੂੰ ਕੱਢਤਾ ਬਾਹਰ ਨੂੰ, ਹਨਾ। ਉਹ ਤੋਂ ਬਾਅਦ ਹੈਡੇਕ ਤਾਂ ਤੁਹਾਡੇ ਵਕੀਲ ਦੀ, ਤੁਹਾਡੀ ਆਪਣੀ ਖੁਦ ਦੀ ਹੈ। ਤਾਂ ਉਹ ਜਦੋਂ ਤੁਸੀਂ ਜਿਹੜਾ ਬੰਦਾ ਬਾਰਡਰ ਤੇ ਅਸਾਈਲਮ ਦੀ ਰਿਕੁਐਸਟ ਲੈ ਕੇ ਆ ਰਿਹਾ, ਉਹਨੂੰ ਆਪਣਾ ਅਸਾਈਲਮ ਦਾ ਜਿਹੜਾ ਕਲੇਮ ਆ ਉਹ ਪੂਰਾ ਉਸੇ ਲੈਵਲ ਤੇ ਪਤਾ ਹੋਣਾ ਚਾਹੀਦਾ, ਜਿਸ ਲੈਵਲ ਤੇ ਜੱਜ ਦੇ ਕੋਲ ਉਹਦੀ ਐਕਸਪੈਕਟੇਸ਼ਨ ਹੈ ਜਾ ਕੇ ਬੋਲਣ ਦੀ। ਬਿਲਕੁਲ। ਸੋ ਤਿਆਰੀ ਜਿਹੜੀ ਆ ਤੁਹਾਨੂੰ ਜਿੱਦਾਂ ਤੁਸੀਂ ਦੱਸ ਰਹੇ ਆ ਅਟਾਰਨੀ ਟੇਕੇਣਾ ਜੀ, ਵੀ ਇਸ ਚੀਜ਼ ਨੂੰ ਲੈ ਕੇ ਆ। ਹੁਣ ਜਿੱਦਾਂ ਫੌਜੀ ਲਾ ਰਹੇ ਆ, ਟ੍ਰਾਂਜ਼ਿਟ ਬੈਨ ਜਿਹੜਾ ਉਹ ਆ ਰਿਹਾ, ਤਰੀਕ ਅਜੇ ਵੀ ਉਹਦੀ ਕੋਈ ਕਨਫਰਮ ਆ ਕਿ 11 ਤਰੀਕ ਤੋਂ ਪਹਿਲਾਂ, ਕਿ ਆਲਰੇਡੀ ਲੱਗ ਚੁੱਕਾ ਆ? ਕੀ ਕੁਛ ਇਦਾਂ ਦੀ ਅਪਡੇਟ ਤੁਹਾਨੂੰ ਉਹਦੇ ਬਾਰੇ ਪਤਾ ਲੱਗਾ ਆ? ਹਾਂਜੀ, ਉਹ ਆਪਣੀ ਉਹਨਾਂ ਨੇ ਆਲਰੇਡੀ ਐਪਲੀਕੇਬਲ ਆ ਰੂਲ, ਤੇ ਉਹਨਾਂ ਨੇ ਸਾਫ਼ ਅਨਾਉਂਸ ਕਰਤਾ ਕਿ ਜਦੋਂ ਹੀ ਟ੍ਰਾਂਜ਼ਿਟ ਬੈਨ ਉੱਠਿਆ ਨਹੀਂ ਤਾਂ ਆਪਣਾ ਸੌਰੀ ਜਿਹੜੇ ਟਾਈਟਲ 42 ਉੱਠਿਆ ਨਹੀਂ ਤਾਂ ਲੋਕਾਂ ਨੂੰ ਇਸੇ ਤਰੀਕੇ ਨਾਲ ਉਹਨਾਂ ਨੇ ਰੋਕਣਾ। ਠੀਕ ਹੈ। ਸੋ ਸਿਚੁਏਸ਼ਨ ਕਾਫੀ ਸਖਤ ਜਿਹੜੀ ਉਹ ਹੋਣ ਜਾ ਰਹੀ ਆ। ਪਰ ਇਸ ਦੇ ਦਰਮਿਆਨ ਚਲੋ 100% ਉਹ ਰੋਕ ਵੀ ਨਹੀਂ ਸਕਦੇ, 100% ਲੰਘ ਵੀ ਨਹੀਂ ਸਕਦੇ। ਕੋਈ ਲੰਘ ਵੀ ਆਉਂਦੇ ਆ, ਕੋਈ ਬਾਰਡਰ ਟੱਪ ਕੇ ਵੀ ਜਿਹੜੇ ਉਹ ਆ ਜਾਂਦੇ, ਜਿਹਦੀ ਅਸੀਂ ਕਿਸੇ ਨੂੰ ਵੀ ਸਲਾਹ ਜਿਹੜੀ ਉਹ ਨਹੀਂ ਦਿੰਦੇ ਵੀ ਤੁਸੀਂ ਬਾਰਡਰ ਟੱਪ ਕੇ ਜਿਹੜਾ ਇਸ ਤਰੀਕੇ ਦੇ ਨਾਲ ਇੱਥੇ ਜਿਹੜਾ ਉਹ ਆਓ। ਜੇ ਪਹੁੰਚ ਵੀ ਜਾਂਦਾ ਹੈ, ਕੋਈ ਪਹੁੰਚ ਵੀ ਰਿਹਾ ਆ, ਤੇ ਕੀ ਉਹਦੇ ਕੋਲ ਫਿਰ ਵੀ ਅਸਾਈਲਮ ਲਾਉਣ ਦਾ ਅਧਿਕਾਰ ਰਹਿੰਦਾ ਆ ਜਾਂ ਨਹੀਂ ਰਹਿੰਦਾ? ਅਧਿਕਾਰ ਤਾਂ ਸਾਰਿਆਂ ਕੋਲ ਰਹਿੰਦਾ, ਬਸ ਪ੍ਰਜ਼ੰਪਸ਼ਨ ਇਹ ਹੈ ਕਿ ਮੈਕਸੀਕੋ 'ਚ ਕਿਉਂ ਨਹੀਂ ਲਾਇਆ ਪਹਿਲਾਂ। ਠੀਕ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ ਸੀਗਾ। ਠੀਕ ਹੈ। ਹਾਂਜੀ। ਸੋ ਇਹ ਚੀਜ਼ ਜਿਹੜੀ ਉਹ ਨਹੀਂ, ਤੇ ਇਹ ਮਾਮਲਿਆਂ ਦੇ ਵਿੱਚ ਫਿਰ ਉਹ ਥੱਲੇ ਹੀ ਆਫਿਸ ਦੇ ਵਿੱਚ ਹੀ, ਅਦਾਲਤ ਵਿੱਚ ਜਾਣ ਤੋਂ ਪਹਿਲਾਂ ਹੀ ਉੱਥੇ ਉਸ ਨੂੰ ਇਸ ਬਿਨਾਂ ਦੇ ਉੱਤੇ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ। ਜਿਹੜਾ ਪਿਛਲੇ ਵਾਰੀ ਟਰੰਪ ਉਹਨਾਂ ਦੇ ਰੂਲ ਸੀ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਥਰਡ ਕੰਟਰੀ ਬਾਹਰ ਲੱਗਣਾ ਕਿ ਨਹੀਂ ਲੱਗਣਾ, ਜਿਹੜਾ ਅਫਸਰ ਉਹ ਸਵਾਲ ਪੁੱਛ ਸਕਦਾ, ਉਹਨਾਂ ਨੂੰ ਵਾਪਸ ਨਹੀਂ ਮੋੜ ਸਕਦਾ ਉਹ ਗੱਲ ਕਰਕੇ। ਠੀਕ ਹੈ, ਪਰ ਹੁਣ ਮੋੜ ਸਕਦੇ ਆ? ਨਹੀਂ, ਉਹਦੇ ਵਿੱਚ ਫਿਰ ਇਹ ਹੈ ਕਿ ਉਹ ਤੁਹਾਡੇ ਮਤਲਬ ਤੁਹਾਡਾ ਬਰਡਨ ਤੁਹਾਡਾ ਉਹ ਪ੍ਰੂਵ ਕਰਨਾ, ਪਰ ਉਹਦਾ ਮਤਲਬ ਇਹ ਹੈ ਕਿ ਜੱਜ ਮੋਰੇ ਤੁਹਾਨੂੰ ਆਰਗਿਊ ਕਰਨਾ ਪੈਣਾ। ਤੇ ਬਾਕੀ ਅਗਲੀ ਗੱਲ ਉੱਤੇ ਆਉਂਦੀ ਹੈ ਕਿ ਜਦੋਂ ਉਹਨਾਂ ਦੀ ਤਰੀਕ ਆਉਂਦੀ ਹੈ ਕਿ ਉਦੋਂ ਤੱਕ ਉਹ ਬੈਨ ਵਾਕਈ ਲੱਗਾ ਰਹਿੰਦਾ ਕਿ ਫਿਰ ਚੈਲੰਜ ਹੋ ਜਾਂਦਾ, ਚੇਂਜ ਹੋ ਜਾਂਦਾ।
ਉਹ ਲੈਟਸ ਸੀ। ਤੇ ਡੈਪੂਟੇਸ਼ਨਸ ਇਸ ਟਾਈਮ ਪਾਸਟ ਹੋ ਚੁੱਕੀਆਂ ਆ ਜਾਂ ਹੋਣ ਜਾ ਰਹੀਆਂ? ਇਹਦੀ ਐਗਜ਼ੈਕਟਲੀ ਪਤਾ ਨਹੀਂ, ਫਾਸਟ ਹੋਣ ਜਾ ਰਹੀਆਂ ਦੀ ਇਨਫੋਰਮੇਸ਼ਨ ਆ ਰਹੀ ਹੈ। ਠੀਕ ਹੈ, ਵੀ ਤੇਜ਼ੀ ਦੇ ਨਾਲ ਹੁਣ ਲੋਕਾਂ ਨੂੰ ਡਿਪੋਰਟ ਕੀਤਾ ਜਿਹੜਾ ਹੋ ਜਾ ਸਕਦਾ, ਸੋ ਆਉਣ ਆਪਾਂ ਇਹ ਵਾਧੇ ਦੇਖਾਂਗੇ। ਕਿਉਂਕਿ ਹੁਣ ਤੱਕ ਤਾਂ ਟਾਈਟਲ 42 ਹੈਗਾ ਨਾ, ਉਹਦੇ ਥੱਲੇ ਰੋਕ ਸਕਦੇ ਆ ਉਹ ਕਿ ਨਹੀਂ ਆਣਾ ਤੂੰ ਭਾਈ। ਜਦੋਂ ਟਾਈਟਲ 42 ਹੁਣ ਆਇਆ ਤਾਂ ਲੋਕਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ ਉਹਨਾਂ ਦਾ, ਉਦੋਂ ਲਾਉਗੇ ਫਿਰ ਉਹ। ਠੀਕ ਆ, ਸੋ ਸਥਿਤੀ ਕਾਫੀ ਜਿਹੜੀ ਉਹ ਸਖਤ ਹੁੰਦੀ ਜਿਹੜੀ ਉੱਧਰ ਜਾਊਗੀ। ਸੋ ਬਿਲਕੁਲ, ਸੋ ਜਾਂਦੇ ਜਾਂਦੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵਾਲਾ, ਤੇ ਜਾਂਦੇ ਜਾਂਦੇ ਕੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਸਾਰੇ ਜਿਹੜੇ ਮਾਮਲਿਆਂ ਨੂੰ ਲੈ ਕੇ? ਦਰਸ਼ਕਾਂ ਨੂੰ ਇਹੀ ਹੈ ਕਿ ਯਾਰ ਜਿਹੜਾ ਤੁਹਾਡਾ ਕੇਸ ਆ ਉਹਦੇ ਪਹਿਲੂ ਜਿਹੜੇ ਹੈਗੇ ਆ ਹਨਾ, ਹੁਣ ਸਾਡੇ ਕੋਲ ਕਈ ਵਾਰੀ ਜਿੱਦਾਂ ਕੇਸ ਆਉਂਦਾ ਕਿ ਲੋਅਰ ਕਾਸਟ ਦਾ ਬੰਦਾ, ਉਹ ਵੀ ਅਦਰ ਬੈਕਵਰਡ ਕਾਸਟ ਦਾ ਕੇਸ ਆ, ਕਾਫੀ ਬੰਦੇ ਆ ਜਾਂਦੇ ਅਦਰ ਬੈਕਵਰਡ ਕਾਸਟ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਅਲੱਗ ਆ, ਅਦਰ ਬੈਕਵਰਡ ਕਲਾਸਿਸ ਵੀ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਆਉਂਦੀਆਂ, ਉਹਦੇ ਸਰਟੀਫਿਕੇਟ ਵਗੈਰਾ ਵੀ 10ਵੀਂ 12ਵੀਂ ਵਾਲੇ ਤੁਹਾਡੇ ਲੈਜਿਟ ਜਿਹੜੇ ਉਹ ਹੈਗੇ ਆ ਹਨਾ। ਤੇ ਹੁਣ ਜਿਹੜਾ ਬੰਦਾ ਕਹਿੰਦਾ ਕਿ ਸਾਡੇ ਨਾਲ ਧੱਕਾ ਹੁੰਦਾ, ਕੁਛ ਹੁੰਦਾ, ਮੈਂ ਕਿਹਾ ਤੁਹਾਡੇ ਬੜੇ ਪਹਿਲੂ ਹੈਗੇ ਕੇਸ ਦੇ ਵਿੱਚ ਕਿ ਤੁਸੀਂ ਕਿੱਦਾਂ, ਕਿਹੜਾ ਤੁਹਾਡਾ ਫਾਈਨੈਂਸ਼ੀਅਲ ਕੰਡੀਸ਼ਨ ਕੀ ਸੀ, ਤੁਹਾਡਾ ਜਾਤ ਜੂਤ ਗੋਤ ਕਿਹਦੇ ਵਿੱਚ ਆਉਂਦੀ ਆ, ਕਿਉਂ ਤੁਸੀਂ ਪਾਰਟੀ ਆਪਣੀ ਜੁਆਇਨ ਕੀਤੀ। ਹੁਣ ਜੇ ਬੰਦਾ ਕਹਿੰਦਾ ਕਿ ਯਾਰ ਇਹ ਪਾਰਟੀ ਸਾਰਿਆਂ ਦੇ ਬਰਾਬਰ ਦੀ ਹੱਕ ਦੀ ਗੱਲ ਕਰਦੀ ਆ, ਠੀਕ ਆ ਕਰਦੀ ਆ, ਪਰ ਨਾਲ ਜੇ ਤੁਸੀਂ ਵਾਕਈ ਹੈਗੇ ਆ ਕਿਸੇ ਜਾਤ ਗੋਤ ਨੂੰ ਬਿਲੋਂਗ ਕਰਦੇ ਆ ਜਿਹੜੀ ਬੈਕਵਰਡ ਕਲਾਸ, ਅਦਰ ਬੈਕਵਰਡ ਕਾਸਟ ਚ ਆਉਂਦੀ ਆ, ਤੁਸੀਂ ਨਾਲ ਉਹਦੇ ਜੱਜ ਨੂੰ ਦੱਸ ਵੀ ਦੋਗੇ ਆਹ ਏਦਾਂ ਵਾ, ਉਹਨਾਂ ਇੱਕ ਪ੍ਰੂਫ ਹੋ ਜਾਂਦਾ ਕਿ ਯਾਰ ਇਹ ਬੰਦਾ ਜੋ ਕਹਿ ਰਿਹਾ ਸੱਚ ਕਹਿ ਰਿਹਾ, ਨਾਲ ਉਹਨਾਂ ਨੂੰ ਐਵੀਡੈਂਸ ਦਿਓ ਕਿੱਦਾਂ ਹਨਾ। ਮੇਨ ਇਹ ਬੰਦੇ ਦਾ ਆਉਂਦਾ ਕਿ ਫੰਡਸ ਭੇਜੇ ਆ ਹਨਾ, ਤੇ ਫੰਡਸ ਕਿੰਨੇ ਕੁ ਭੇਜੇ, ਫੰਡ ਮੈਂ ਜੀ 5000 ਰੁਪਈਆ ਇੰਡੀਆ ਦਾ ਭੇਜਿਆ, ਯਾਰ ਤੁਸੀਂ $1000 ਇੱਥੇ ਖਰਚ ਦਿੰਦੇ ਕੱਪੜੇ ਲੀੜਿਆਂ ਤੇ। ਮੈਂ ਕਿਹਾ ਜਦੋਂ ਤੁਹਾਡਾ ਮੇਨ ਜਿਹੜਾ ਮੁੱਦਾ ਉਹਦੇ ਵਿੱਚ ਤੁਹਾਡੀ ਫੰਡਿੰਗ, ਉਹ ਕਹਿੰਦਾ ਰਸੀਦਾਂ ਕਿੱਥੇ ਆ, ਤੇ ਜੱਜ ਕਹਿੰਦਾ ਕਿ ਸਿਰਫ 10000 ਰੁਪਏ ਜਿਹੜੇ ਕਿ $100-200 ਉਹਦੇ ਕਰਕੇ ਤੈਨੂੰ ਪਾਰਟੀ ਲੱਭਦੀ ਹੈ ਇੰਡੀਆ ਦੀ, ਕਿ ਇਹਨਾਂ ਕਿਹੜਾ ਤੂੰ ਜੇ ਲੱਖਾਂ ਦਾ ਉਹ ਸੀਗਾ ਤਾਂ ਇਹਦਾ ਤੁਪਕਾ ਵੀ ਨਹੀਂ ਹੈਗਾ ਤੇਰਾ, ਇਹਦਾ ਤੂੰ ਛੋਟਾ ਮੋਟਾ ਸਧਾਰਨ ਵਰਕਰ ਆ, ਰਾਈਟ। ਹਾਂਜੀ, ਹੁਣ ਜਿਹੜਾ ਬੰਦਾ ਕਹਿੰਦਾ ਕਿ ਉਹ ਇੰਪੋਰਟੈਂਟ ਆ, ਲੀਡਰਸ਼ਿਪ ਦੇ ਨਾਲ ਜੁੜਿਆ ਸੀਗਾ, ਜਜ਼ਬਾ ਬੜਾ ਵਾ, ਉਹਨੂੰ ਸਬੂਤ ਕਿੱਥੇ ਆ ਤੁਹਾਡਾ? ਅੰਦੋਲਨਾਂ ਦੇ ਵਿੱਚ ਗਏ ਦਾ ਸਬੂਤ ਕਿੱਥੇ ਆ? ਫੋਟੋਆਂ ਦਾ ਸਬੂਤ ਕਿੱਥੇ ਆ? ਡੋਨੇਸ਼ਨਾਂ ਦਾ ਸਬੂਤ ਕਿੱਥੇ ਆ? ਫਿਰ ਜੀ ਇੱਕ ਹੋਰ ਹੋ ਗਈ, ਭੀੜ ਸਾਰੀ ਇੱਧਰਲੇ ਪਾਸੇ ਨੂੰ ਖੜੀ ਆ ਕਿਸਾਨੀ ਅੰਦੋਲਨ ਦੇ ਵਿੱਚ, ਤੇ ਮਾਤਾ ਤੇ ਬਾਪੂ ਦਾ ਹੱਥ ਕਰਕੇ ਇੱਧਰ ਨੂੰ ਕੈਮਰੇ ਨੂੰ ਉਹ ਕੀਤਾ ਵਾ, ਤੇ ਸਰਕਾਰੀ ਵਕੀਲ ਅੱਗੇ ਪੁੱਛਦੀ ਕਿ ਆ ਇੱਧਰ ਨੂੰ ਗੱਲ ਹੀ ਮੂੰਹ ਕਰਕੇ ਫੋਟੋ ਖਿਚਾਈ ਆ। ਉਹ ਏਦਾਂ ਥੋੜਾ ਕਿ ਯਾਰ ਅੰਦੋਲਨ ਦੇ ਉੱਤੇ ਜਿਹੜੇ, ਹੁਣ ਮੈਂ ਕਿਹਾ ਜਿਹੜਾ ਵਾਕਈ ਪਾਰਟਿਸਿਪੇਟ ਕਰਦਾ ਉਹ ਪਾਰਟਿਸਿਪੇਸ਼ਨ ਦੀ ਫੋਟੋ ਹੁੰਦੀ, ਉਹ ਏਦਾਂ ਥੋੜਾ ਕਿ ਭੀੜ ਲੱਗੀ ਹੈ ਤਾਂ ਉਹਦੇ ਮੂਹਰੇ ਪੁੱਠੇ ਪਾਸੇ ਨੂੰ ਮੂੰਹ ਕਰਕੇ ਖੜਾ ਹੋ ਕੇ ਬੰਦਾ ਹੱਥ ਜੋੜ ਕੇ ਖੜਾ, ਉਹ ਤਾਂ ਜੱਜ ਵੀ ਦੇਖਦਾ ਕਿ ਯਾਰ ਕੀ ਪੇਸ਼ਕਸ਼ ਕਰੀ ਜਾਂਦੇ ਹਨਾ। ਤੇ ਫੋਟੋਆਂ ਹੁਣ ਜਿੱਦਾਂ ਕਈਆਂ ਦੀਆਂ ਹੋਏ ਕਿ ਗੱਡੀਆਂ ਪਿੱਛੇ ਕਾਰਵੈਟ ਖੜੀ, ਪਿੱਛੇ ਮਸਟੈਂਗ ਖੜੀ ਹੈ, ਉਹਦੇ ਉੱਤੇ ਲਾ ਕੇ ਤੇ ਮੰਡੀਰ ਨੇ ਕਿ ਨੋ ਫਾਰਮਰ ਨੋ ਫੂਡ, ਉਹਦੇ ਵਿੱਚ ਯਾਰ ਰੈਲੀ ਦਾ ਕੀ ਹੈਗਾ, ਉਹਦਾ ਜੱਜ ਨੂੰ ਕਿੱਦਾਂ ਪਤਾ ਲੱਗੂਗਾ? ਉਹਦਾ ਕਿਤੇ ਵੀ ਬੰਦਾ ਉਹਦਾ ਆਪਣੇ ਘਰ ਦੇ ਬੈਕਯਾਰਡ 'ਚ 6 ਬੰਦੇ ਰਲ ਕੇ ਖਿੱਚ ਸਕਦੇ ਆ। ਸੋ ਜਿਹੜਾ ਕੋਰਟ ਆ ਉਹਨੂੰ ਸਬੂਤ ਚਾਹੀਦੇ ਆ ਕਿ ਕਿੱਥੇ ਇਹ ਪ੍ਰੋਟੈਸਟ ਹੋ ਰਿਹਾ ਵਾ, ਇਹ ਐਮਬੈਸੀ ਮੂਹਰੇ ਆ, ਇਹ ਯੂਬਾ ਸਿਟੀ ਦੇ ਮੂਹਰੇ ਆ। ਠੀਕ ਹੈ, ਹਾਂਜੀ। ਤੇ ਸਾਰੀ ਜਿਹੜੀ ਇਨਫੋਰਮੇਸ਼ਨ ਆ, ਬੈਕਗਰਾਉਂਡ ਕੀ ਹੈ ਤੁਹਾਡੀ, ਫੋਟੋ ਕਿੰਨੇ ਖਿੱਚੀ ਹੈ ਹਨਾ, ਤੇ ਤੁਸੀਂ 10-15 ਸੇਮ ਫੋਟੋਆਂ ਉਸੇ ਅੰਦਾਜ਼ ਦੇ ਵਿੱਚ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਉਹ ਇੱਕ ਫੋਟੋ ਦੀ ਵੀ ਸੇਮ ਵੈਲਿਊ ਆ, 10 ਫੋਟੋਆਂ ਦੀ ਵੀ ਸੇਮ ਵੈਲਿਊ, ਉਹੀ ਮੁੰਡੇ ਉਹੀ ਬੈਨਰ। ਤੇ ਵਿੱਚ ਕਈ ਵਾਰੀ ਫਨੀ ਕੀ ਹੁੰਦਾ ਕਿ ਬੰਦਿਆਂ ਨੇ 10 ਫੋਟੋਆਂ ਖਿੱਚੀਆਂ ਤੇ ਉਹਨੇ ਪੁਰਾਣੇ ਵਕੀਲ ਨੇ ਉਹਦੇ ਕਿਸੇ ਨੇ ਸਬਮਿਟ ਕਰਤੀਆਂ, ਤੇ ਜਿੱਦਾਂ ਅੱਜ ਇੱਕ ਨੇ ਫੜਿਆ ਨੋ ਫਾਰਮਰ ਨੋ ਫੂਡ, ਇੱਕ ਨੇ ਏਦਾਂ ਡੈਮੋਕ੍ਰੇਸੀ ਹੋ, ਤੇ ਅਗਲੀ ਫੋਟੋ ਨਾਲ ਉਹਨਾਂ ਨੇ ਆਪਣੇ ਉਹ ਬਦਲੇ, ਬੈਨਰ ਬਦਲੇ ਕਿ ਤੂੰ ਮੈਨੂੰ ਆਪਣੇ ਵਾਲਾ ਬੈਨਰ ਫੜਾ ਦੇ, ਮੈਂ ਤੈਨੂੰ ਆਪਣੇ ਵਾਲਾ ਬੈਨਰ ਫੜਾ ਦਵਾ। ਅੱਛਾ, ਠੀਕ ਹੈ। ਉਹ 10 ਫੋਟੋਆਂ ਦੇਖਾਂ ਬਸ ਉਹ ਨਾ ਤਖਤੀਆਂ ਚੇਂਜ ਹੋਈਆਂ। ਉਹ ਜਿਹੜਾ ਉਹਦਾ ਡਿਲਾਇਲ ਸਾਡੇ ਕੋਲ ਅਪੀਲ ਲਈ ਆਇਆ ਇਹ ਬੰਦਾ, ਉਹ ਕਹਿੰਦਾ ਕਿ ਬੰਦਾ ਐਕਸਪਲੇਨ ਨਹੀਂ ਕਰ ਪਾਇਆ। ਉਹਨੇ ਉਹਨੂੰ ਪੁੱਛਿਆ ਕਿ ਤੁਸੀਂ ਵੱਖ-ਵੱਖ ਕਰਕੇ ਕਿਉਂ ਕਰੇ, ਉੱਤੇ ਉਹ ਡਰ ਗਿਆ ਉਹ ਕਿ ਉਹ ਕਹਿੰਦਾ ਬਣਾਏ ਕਿੰਨੇ ਆ, ਮਤਲਬ ਤੂੰ ਕਿਹੜਾ ਵਾਲਾ ਪੋਸਟਰ ਬਣਾਇਆ? ਹਾਂ, ਹੁਣ 5-6 ਉਹਦੇ ਮਾਰੇ ਫੋਟੋਆਂ ਰੱਖੀਆਂ, ਕਿਸੇ 'ਚ ਨੋ ਫੂਡ ਵਾਲਾ ਫੜਿਆ, ਉਹ ਬੰਦੇ ਨੂੰ ਆਪ ਨੇ ਨਹੀਂ ਪਤਾ ਮੈਂ ਪੋਸਟਰ ਕਿਹੜਾ ਵਾਲਾ ਬਣਾਇਆ ਵਾ, ਕਹਿੰਦਾ ਤੂੰ ਕਿੱਥੋਂ ਲਿਆ ਇਹ? ਸੋ ਏਦਾਂ ਕਿ ਉਹ ਏਦਾਂ ਨਹੀਂ ਕਿ ਜਾ ਕੇ ਹੁਣ ਤੁਸੀਂ ਇੱਕ ਤਾਂ ਮੈਂ ਕਿਹਾ ਇਹ ਚਾਹੀਦੀ ਅਸਾਈਲਮ ਆਪਣੇ ਹੱਕਾਂ ਦੀ ਮੰਗ ਕਰਨੀ ਆ, ਤਾਂ ਏਦਾਂ ਆ ਗਈ, ਏਦਾਂ ਨਹੀਂ ਕਿ ਰੈਡੀਮੇਡ ਉੱਥੇ ਚੱਲ ਵੀ ਕਿਸੇ ਹੋਰ ਦਾ ਤਖਤੀ ਫੜੀ ਕਰਤਾ। ਧਿਆਨ ਲਾਓ ਆਪਣੇ ਕੇਸ ਦੇ ਵਿੱਚ, ਮਿਹਨਤ ਕਰੋ। ਇਹ ਬੜੇ ਕਲਾਇੰਟਾਂ ਨੂੰ ਕਿ ਕਿੰਨੀ ਵਾਰੀ ਰੈਲੀਆਂ ਤੇ ਗਿਆ ਮੈਂ, ਜਿਹਦੀ 2023 ਚ ਤਰੀਕ ਆ, ਉਹ 2023 ਦੇ ਵਿੱਚ ਇੱਕ ਵਾਰੀ ਰੈਲੀ ਤੇ ਗਿਆ, ਜੱਜ ਤੇ ਵਕੀਲ ਅੱਗੋਂ ਪੁੱਛਦਾ ਕਿ ਤੈਨੂੰ 2016 ਦਾ ਤੂੰ ਉਰੇ ਆਇਆ ਤੇ ਇੱਕ ਵਾਰੀ ਕਿਉਂ ਗਿਆ ਹੈਗਾ? ਜੀ ਮੈਨੂੰ ਨਹੀਂ ਲੱਗਾ, ਮੈਂ ਬਿਜੀ ਸੀਗਾ, ਏਦਾਂ ਸੀਗਾ, ਓਦਾਂ ਸੀਗਾ। ਤਾਂ ਕਿ ਐਂਡ ਆਫ ਦਾ ਡੇ ਏਦਾਂ ਕਿ ਆਪਣੇ ਕੇਸ ਵੱਲ ਧਿਆਨ ਦਿਓ ਐਵਰੀ ਡੇ ਆ ਕੇ, ਤੇ
ਜੇ ਤੁਸੀਂ ਦਿੰਨੇ ਆ ਤੁਹਾਡੇ ਕੋਲ ਐਵੀਡੈਂਸ ਪੂਰਾ ਰਹਿਣਾ 3-4 ਸਾਲ ਦਾ। ਸੋਸ਼ਲ ਮੀਡੀਆ ਹੁਣ ਬੰਦਾ ਕਹਿੰਦਾ ਮੈਂ ਪੋਸਟ ਕਰਦਾ ਸੋਸ਼ਲ ਮੀਡੀਆ ਦੀ, ਆਪਾਂ ਕਹਿੰਦੇ ਐਜ਼ ਅ ਲਾਇਰ ਆਪਾਂ ਕਹਿੰਦੇ ਕਿ ਯਾਰ ਤੂੰ ਕਾਪੀਆਂ ਦੇ ਕਿਹੜੀ ਪੋਸਟ ਕੀਤੀ ਹੈ ਨਾ। ਇੱਕ ਬੰਦਾ ਆਵੇ ਟਵਿੱਟਰ ਦਾ 30 ਉਹਦੇ ਫਾਲੋਅਰ ਆ, ਮੈਂ ਕਿਹਾ ਯਾਰ ਤੇਰੇ 30 ਤੇਰੇ ਫਾਲੋਅਰ ਆ ਤੇ ਉਹ ਵਿਊ ਕਾਊਂਟ ਵਗੈਰਾ ਵੀ ਉਹਦੇ ਵਿੱਚ ਆ ਜਾਂਦਾ। ਮੈਂ ਕਿਹਾ ਸਟੈਟ ਤਾਂ ਤੇਰੇ ਹੁੰਦੇ ਨਹੀਂ, ਤੂੰ ਕਹਿੰਦਾ ਮੈਨੂੰ ਪਾਰਟੀ ਵਾਲੇ ਲੱਭਦੇ ਆ ਹਨਾ। ਤੇ ਪੋਸਟਾਂ ਜਿਹੜੀਆਂ ਉਹ ਆ ਕਿ ਸੋਸ਼ਲ ਮੀਡੀਆ ਜੱਜ ਜੇ ਉਹਦੇ ਪੁੱਛ ਲੈਂਦਾ ਕਿ ਪੋਸਟਾਂ ਕਿਉਂ ਨਹੀਂ ਲਾਈਆਂ, ਫਿਰ ਜੇ ਤੂੰ ਕਹਿੰਦਾ ਕਿ ਮੈਂ ਬੜਾ ਐਕਟਿਵ ਸੀਗਾ ਸੋਸ਼ਲ ਮੀਡੀਆ ਤੇ, ਨਹੀਂ ਜੀ ਮੈਂ ਤਾਂ WhatsApp ਤੇ ਐਕਟਿਵ ਸੀਗਾ, ਉਹਦੇ ਵਿੱਚ ਹੈ ਨਹੀਂਗਾ। ਫਿਰ ਉਹ ਕਹਿੰਦਾ ਤੇਰੇ ਪਾਰਟੀ ਵਾਲੇ ਲੀਡਰ ਉਹਨਾਂ ਕਿੰਨੀ ਵਾਰੀ ਗੱਲ ਹੁੰਦੀ ਹੈ ਰਾਈਟ, ਬੈਕ ਹੋਮ ਕਿੰਨੀ ਵਾਰੀ ਗੱਲ ਹੁੰਦੀ ਹੈ, ਗੱਲ ਤਾਂ ਮੇਰੀ ਮਹੀਨੇ ਦੇ ਹੁੰਦੀ ਰਹਿੰਦੀ ਹੈ। ਉਹ ਕਹਿੰਦਾ ਸਬੂਤ ਕੀ ਹੈਗਾ, ਮੈਸੇਜ ਜਾਂ ਕੁਛ, ਉਹ ਸਬੂਤ ਜੀ ਮੇਰੇ ਕੋਲ ਹੈਗਾ। ਉਹ ਕਹਿੰਦਾ 4 ਸਾਲ ਤੋਂ ਆ ਗਿਆ ਕੇਸ ਤੇਰਾ ਸਾਲ ਆਉਂਦਾ ਵਾ, ਪ੍ਰੂਵ ਤੂੰ ਇਹ ਕਰਨਾ ਕਿ ਤੂੰ ਐਕਟਿਵ ਵਰਕਰ ਆ, ਪਰ ਤੂੰ ਪ੍ਰੂਵ ਕਰ ਪਾ ਰਿਹਾ ਨਾ, ਤੇਰੇ ਕੋਲ ਡੋਨੇਸ਼ਨਾਂ ਦੀ ਰਸੀਦ ਆ ਨਾ, ਤੂੰ ਰੈਲੀਆਂ ਤੇ ਗਿਆ, ਉੱਤੋਂ ਜਿਹੜੇ ਪੋਸਟਰ ਬੈਨਰ ਬਣਾਇਆ ਉਹਦਾ ਨਹੀਂ ਤੈਨੂੰ ਪਤਾ ਕਿਹੜਾ ਤੂੰ ਬਣਾਇਆ ਕੀ ਕੀਤਾ, ਠੀਕ ਆ। ਤੀਜਾ ਇਹ ਕਿ ਆ ਜਿਹੜਾ ਸੀਗਾ ਪਿੱਛੇ ਰੈਫਰੈਂਡਮ ਲਿਖਿਆ ਵਾ ਕਿ ਇਹ ਆਰਗੇਨਾਈਜ਼ ਕਿਹੜੀ ਸੰਸਥਾ ਨੇ ਕੀਤਾ ਉਹਦਾ ਨਹੀਂ ਤੈਨੂੰ ਪਤਾ। ਤੇ ਇਦਾਂ ਦੇ ਜਿਹੜੇ ਮੁੱਦੇ ਜਦੋਂ ਕੱਢਦੇ ਆ ਤਾਂ ਬੰਦਾ ਜਿਹਨੇ ਤਾਂ ਹੁਣ ਆਪ ਕੀਤਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ, ਹੁਣ ਜਿਹੜਾ ਨਹੀਂ ਗਿਆ ਰੈਡੀਮੇਡ ਸੋਲੂਸ਼ਨ ਭਾਲਦਾ ਵਾ ਉਹਨੂੰ ਪ੍ਰੋਬਲਮ ਹੋਣੀ ਆ ਆਬਵੀਅਸਲੀ, ਜੱਜ ਨੂੰ ਉਲਝਾ ਸਕਦਾ। ਨਹੀਂ ਬਿਲਕੁਲ, ਇਹ ਛੋਟੀਆਂ ਚੀਜ਼ਾਂ ਤੁਹਾਨੂੰ ਕਈ ਵਾਰੀ ਲੱਗਦਾ ਵੀ ਇਹ ਮੈਟਰ ਨਹੀਂ ਕਰਦੀਆਂ, ਪਰ ਉੱਥੇ ਜਿਹੜੇ ਦੂਜੇ ਪਾਸੇ ਤੁਹਾਡੇ ਉਲਟ ਆ ਜਿਨ੍ਹਾਂ ਨੇ ਤੁਹਾਨੂੰ ਡਿਨਾਈ ਕਰਨ ਦੇ ਲਈ ਕੇਸ ਲੜ ਰਹੇ, ਉਹਨਾਂ ਨੇ ਸਾਰੀਆਂ ਛੋਟੀਆਂ ਤੋਂ ਛੋਟੀਆਂ ਤੇ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਜਿਹੜੀਆਂ ਫੜਨੀਆਂ ਆ ਤਾਂ ਜੋ ਤੁਹਾਨੂੰ ਜਿਹੜਾ ਉਹ ਡਿਨਾਇਲ ਕਰ ਸਕਣ। ਸੋ ਆਪਣੇ ਕੇਸ ਨੂੰ ਉਹਨੂੰ ਮਜ਼ਬੂਤ ਕਰੋ, ਉਹਦੇ ਬਾਰੇ ਜਿਹੜਾ ਉਹ ਜਾਣਕਾਰੀ ਹਾਸਿਲ ਕਰੋ। ਤੇ ਜਾਂਦੇ ਅਟਾਰਨੀ ਟਿਰਕੇਣਾ ਜੀ, ਸਾਰੇ ਲੋਕ ਪੁੱਛਦੇ ਰਹਿੰਦੇ ਆ ਵੀ ਚਲੋ ਇੱਕ ਪਾਸੇ ਅਸਾਈਲਮ ਦੇ ਕੇਸਿਸ ਦੀ ਜਾਣਕਾਰੀ ਚੱਲਦੀ ਰਹਿੰਦੀ ਹੈ, ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ ਉਸ ਨੂੰ ਲੈ ਕੇ ਕੀ ਕੁਛ ਚੱਲ ਰਿਹਾ ਆ। ਲੋਕ ਕਾਫੀ ਉਤਸੁਕ ਰਹਿੰਦੇ ਆ ਵੀ ਭਾਈ ਸਾਡੇ ਵੀ ਲਵਡ ਵਨਸ ਜਿਹੜੇ ਇਸ ਰਾਹ ਦੇ ਥਾਣੀ ਆ ਰਹੇ ਆ ਵੀ ਉਹਨਾਂ ਨੂੰ ਵੀ ਮੌਕਾ ਮਿਲੇ। ਕੀ ਲੇਟੈਸਟ ਅਪਡੇਟਸ ਹੈ ਇਸ ਨੂੰ ਲੈ ਕੇ? ਲੇਟੈਸਟ ਇਹ ਹੈ ਕਿ ਜਿੱਦਾਂ ਪਹਿਲਾਂ ਚੱਕਾ ਜਾਮ ਸੀਗਾ ਕਿ ਇੰਟਰਵਿਊ ਦੇ ਨਹੀਂ ਰਹੇ ਸੀਗੇ, ਸਿੱਧੇ ਹੀ ਪੋਸਟਪੋਨ ਕਰ ਰਹੇ ਸੀ, ਉਹ ਨਹੀਂ, ਹੁਣ ਇਹਨਾਂ ਦੇ ਇੰਟਰਵਿਊ ਵਗੈਰਾ ਆਉਣੀਆਂ ਸ਼ੁਰੂ ਹੋ ਗਈਆਂ ਵਾ, ਕਾਫੀ ਲੋਕਾਂ ਦੇ ਵੀਜ਼ੇ ਵੂਜ਼ੇ ਜਿਹੜੇ ਲੱਗ ਰਹੇ ਆ। ਤੇ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਹਰ ਮਹੀਨੇ ਪਬਲਿਸ਼ ਹੁੰਦਾ ਵਾ, ਤੇ ਵੀਜ਼ਾ ਬੁਲੇਟਿਨ ਦੇ ਵਿੱਚ ਜਿਹੜਾ ਉਹ ਇਨਫੋਰਮੇਸ਼ਨ ਜਿਹੜੀ ਲੇਟੈਸਟ ਉਹਨਾਂ ਨੇ ਦਿੱਤੀ ਹੋਈ ਆ, ਤੇ ਇਹਨੂੰ ਜੇ ਹੁਣ ਆਪਾਂ ਦੱਸੀਏ ਤੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਭੈਣ ਭਰਾ ਵਾਲੇ ਕੇਸ ਸਤੰਬਰ 2005 ਦੇ ਚੱਲਦੇ ਆ, ਤੇ US ਸਿਟੀਜ਼ਨ ਦੇ ਜਿਹੜੇ ਵਿਆਹੇ ਹੋਏ ਅਡਲਟ ਜਿਹੜੇ ਬੱਚੇ ਹੈਗੇ ਉਹ ਦਸੰਬਰ 2008 ਦੇ ਵਿੱਚ 2008 ਵਾਲੇ ਚੱਲ ਰਹੇ ਆ, ਤੇ ਜਿਹੜੇ ਫੈਮਿਲੀ ਬੇਸਡ ਵਾਲਾ ਗ੍ਰੀਨ ਕਾਰਡ ਹੋਲਡਰ ਵਾਲੇ ਆ ਆਪਣੇ ਸਪਾਊਸ ਲਈ ਫਾਈਲ ਕੀਤਾ ਉਹ ਸਤੰਬਰ 2020 ਚੱਲ ਰਿਹਾ, ਤੇ ਜਿਹੜੇ ਗ੍ਰੀਨ ਕਾਰਡ ਹੋਲਡਰਾਂ ਦੇ ਅਨਮੈਰਿਡ 21 ਸਾਲਾਂ ਤੋਂ ਉੱਤੇ ਬੱਚੇ ਉਹ ਸਤੰਬਰ 2015 ਚੱਲ ਰਿਹਾ। ਸੋ ਇਹ ਡੇਟਾ ਇਹ ਹੁਣ ਰੇਡੀਓ ਤੁਹਾਨੂੰ ਯਾਦ ਵੀ ਨਹੀਂ ਰਹਿਣੀਆਂ, ਤੁਸੀਂ ਗੂਗਲ ਕਰੋ ਵੀਜ਼ਾ ਬੁਲੇਟਿਨ, ਉਹਦੇ ਵਿੱਚ ਸਾਰੀਆਂ ਡੇਟਾ ਇਹ ਤੁਹਾਨੂੰ ਮਿਲ ਜਾਊਗੀਆਂ। ਤੇ ਇਹ ਜਿਹੜੀ ਡੇਟ ਆ ਇਹ ਵੀਜ਼ਾ ਨੰਬਰ ਹੁਣ ਅਵੇਲੇਬਲ ਆ, ਤੇ ਇਹਦੇ ਔਨ ਟਾਪ ਆਫ ਦੈਟ ਇਹ ਹੈ ਕਿ ਜਿਹੜੀਆਂ ਐਮਬੈਸੀਆਂ ਉਹਨਾਂ ਦੇ ਆਪਣੇ ਡਿਲੇ ਆ, ਤੇ ਉਹਨਾਂ ਨੇ ਲਾਈਨ ਦੇ ਹਿਸਾਬ ਨਾਲ ਜਿਹੜਾ ਲੋਕਾਂ ਨੂੰ ਉਹ ਸੱਦਣਾ ਤੇ ਵੀਜ਼ੇ ਦੇਣੇ ਆ। ਤੇ ਇਹ ਜਿਹੜਾ ਫੈਮਿਲੀ ਬੇਸ ਵਾਲਾ ਹੁਣ ਸਿਸਟਮ ਰੁਕਿਆ ਨਹੀਂ ਹੋਇਆ, ਚੱਲਦਾ ਪਿਆ। ਤੇ ਆ ਜਿਹੜਾ ਵੀਜ਼ਾ ਬੁਲੇਟਿਨ ਛਪਦਾ ਹਰ ਮਹੀਨੇ ਦੇ ਹਿਸਾਬ ਨਾਲ ਤੁਸੀਂ ਆਪੇ ਦੇਖ ਸਕਦੇ ਹੋ ਆਨਲਾਈਨ ਕਿ ਕੀ ਚੀਜ਼ ਜੀ। ਬਾਕੀ ਜਿਹੜੇ ਪੁੱਛਦੇ ਆ ਵੀ ਕਿੰਨਾ ਵਕਤ ਲੱਗੂਗਾ, ਉਹ USCIS ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਜਿਹੜਾ ਕਿਹੜੇ ਮਾਮਲੇ ਦੇ ਵਿੱਚ ਤੁਸੀਂ ਉੱਥੇ ਅਪਲਾਈ ਕੀਤਾ ਹੈ ਤੇ ਉਹਦੇ ਪ੍ਰੋਸੈਸਿੰਗ ਟਾਈਮਸ ਜਾ ਕੇ ਤੁਸੀਂ ਉੱਥੇ ਚੈੱਕ ਕਰ ਸਕਦੇ ਕਿਹੜੇ ਸਰਵਿਸ ਸੈਂਟਰ 'ਚ ਆ, ਤੇ ਜੇ ਆਊਟ ਆਫ ਪ੍ਰੋਸੈਸਿੰਗ ਟਾਈਮ ਆ ਤਾਂ ਫਿਰ ਤੁਸੀਂ ਇਨਕੁਆਇਰੀ ਜਿਹੜੀ ਉਸ ਬਾਬਤ ਪਾ ਸਕਦੇ ਹੈਗੇ। ਜੀ। ਥੈਂਕ ਯੂ ਅਟਾਰਨੀ ਟਿਰਕੇਣਾ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ